ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 2 ਦਸੰਬਰ ਦਿਨ ਹੈਗਾ ਜੀ ਵੀਰਵਾਰ, ਤੇ ਵੀਰਵਾਰ ਨੂੰ ਆਪਣੇ ਨਾਲ ਜਿਹੜੇ ਟਰੱਕਿੰਗ ਦੇ ਪ੍ਰੋਗਰਾਮ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਆਪਾਂ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 2 ਤਰੀਕ ਆ ਤੇ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ, ਜਿਹਦੇ ਵਿੱਚ ਅੱਜ ਟਰੱਕਿੰਗ ਜਿਹੜਾ ਆ ਉਹ ਸਪੈਸ਼ਲ ਹੁੰਦਾ ਹੈ ਜੀ। ਸੋ ਟਰੱਕਿੰਗ ਥਰਸਡੇ ਦੇ ਵਿੱਚ ਆਪਣੇ ਨਾਲ ਟਰੱਕਿੰਗ ਇੰਡਸਟਰੀ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ, ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਗਾ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਟਰੀਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737 ਤੇ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ। ਟਰੱਕਿੰਗ ਤੋਂ ਪਹਿਲਾਂ ਇੱਕ ਖਬਰ ਰਾਜਕਨਵੀਰ ਸਿੰਘ ਜੀ, ਜਿਹੜੀ ਆਪਾਂ ਜਿਹੜੇ ਟਰੈਵਲ ਆ, ਜਿਹੜੇ USA ਤੋਂ ਬਾਹਰ ਜਾ ਰਹੇ ਜਾਂ USA ਨੂੰ ਆ ਰਹੇ, ਉਹ ਸਾਂਝੀ ਕਰਦੇ ਜਾਈਏ। ਤੇ ਜਿਸ ਤਰ੍ਹਾਂ ਆਪਾਂ ਪਿਛਲੇ 2-3 ਦਿਨਾਂ ਤੋਂ ਦੱਸਦੇ ਆ ਰਹੇ ਹਾਂ ਵੀ US ਦੀ ਜਿਹੜੀ ਸਰਕਾਰ ਆ, US ਦੀ ਗਵਰਨਮੈਂਟ, ਉਹ ਟਰੈਵਲ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹ ਕਾਫੀ ਟਾਈਟ ਕਰਦੀ ਜਾ ਰਹੀ ਹੈਗੀ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਵਿਦਿਨ 24 ਘੰਟਿਆਂ ਦੇ ਵਿੱਚ ਜਿਹੜਾ ਤੁਹਾਨੂੰ ਟੈਸਟ ਕਰਨਾ ਪਊਗਾ, ਜਿੰਨੀਆਂ ਵੀ ਫਲਾਈਟ ਅਮਰੀਕਾ ਨੂੰ ਕਿਤੋਂ ਵੀ ਆ ਰਹੀਆਂ ਹੈਗੀਆਂ। ਤੇ ਮਾਸਕ ਜਿਹੜਾ ਆ ਉਹ ਸਾਰੀਆਂ ਹੀ ਫਲਾਈਟ ਤੇ, ਚਾਹੇ ਉਹ ਡੋਮੈਸਟਿਕ ਆ ਜਾਂ ਤੁਸੀਂ ਕੋਈ ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ ਹੈਗੇ ਆ, ਬੱਸ ਤੇ ਆ, ਟ੍ਰੇਨ ਤੇ ਆ, ਤੁਹਾਨੂੰ ਮਾਰਚ 18 ਤੱਕ ਜਿਹੜਾ ਆ ਇਹ ਪਾਉਣਾ ਪਊਗਾ। ਤੇ ਇਸੇ ਤਰ੍ਹਾਂ ਉਹਨਾਂ ਨੇ ਫਾਈਨ ਵੀ ਰੱਖੇ ਆ। ਸੋ ਜਦੋਂ ਆ ਗਿਆ ਵਿਦਿਨ ਹਫ਼ਤੇ ਦੇ ਵਿੱਚ ਉਹਨਾਂ ਨੂੰ ਜਿਹੜਾ ਟੈਸਟ ਕਰਾਉਣਾ ਪਊਗਾ। ਇੱਕ ਗੱਲ ਜ਼ਰੂਰ ਹੈਗੀ ਆ ਵੀ ਉਹਨਾਂ ਨੇ ਇਹ ਕਿਹਾ ਵੀ $150 ਮਿਲੀਅਨ ਦੇ ਕਰੀਬ ਜਿਹੜੀਆਂ ਆ ਉਹ ਕਿਟਸ ਤਿਆਰ ਕਰ ਰਹੀਆਂ ਕੰਪਨੀਆਂ, ਉਹ ਰੀਇੰਬਰਸ ਕਰੂਗੀਆਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੂੰ। ਤੁਸੀਂ ਘਰ ਹੀ ਜਿਹੜਾ ਉਹ ਟੈਸਟ ਕਰ ਸਕਦੇ ਹੈਗੇ ਆ। ਤੇ ਇਸ ਵਾਰੀ ਉਹਨਾਂ ਨੇ ਫਾਈਨ ਵੀ ਰੱਖੇ ਆ ਵੀ ਜਦੋਂ ਜੇ ਕੋਈ ਬ੍ਰੇਕ ਕਰੂਗਾ ਤੇ $500 ਤੋਂ ਲੈ ਕੇ $3000 ਤੱਕ ਜਿਹੜਾ ਆ ਉਹ ਫਾਈਨ ਹੋ ਸਕਦਾ ਹੈਗਾ ਆ। 30 ਕੰਟਰੀਆਂ ਜਿਹੜੀਆਂ ਆ ਉਹ ਉਹਨਾਂ ਨੇ ਰਿਸਟ੍ਰਿਕਸ਼ਨ ਤੇ ਇਸ ਵੇਲੇ ਲਾਈਆਂ ਹੋਈਆਂ ਆ, ਜਿਨ੍ਹਾਂ ਦੇ ਵਿੱਚ ਇੰਡੀਆ ਵੀ ਹੈਗਾ ਆ। ਤੇ ਇੱਕ ਹੋਰ ਕੇਸ ਅੱਜ ਨਿਊਯਾਰਕ ਦੇ ਵਿੱਚ ਜਿਹੜੀ ਨਵੀਂ ਵਾਇਰਸ ਆਈ ਹੈਗੀ ਉਹਦਾ ਲੱਭਿਆ ਹੈਗਾ। ਇੱਕ ਕੇਸ ਸੈਨ ਫਰਾਂਸਿਸਕੋ 'ਚ ਲੱਭਿਆ ਸੀ। ਮਿਨੇਸੋਟਾ ਦੇ ਵਿੱਚ ਰਿਪੋਰਟ ਕੀਤਾ ਗਿਆ ਹੈ ਜੀ ਦੂਜਾ US ਓਮਿਕਰੋਨ ਦਾ ਜਿਹੜਾ ਆ ਉਹ ਵਾਇਰਸ, ਜਿਹੜਾ ਟਰੈਵਲ ਕੀਤਾ ਸੀ ਜਿਹਨੇ ਨਿਊਯਾਰਕ ਨੂੰ ਸਿਟੀ ਨੂੰ। ਸੋ ਇਹ ਹੈਗਾ ਆ। ਸੋ ਇਹ ਜਿਹੜੀਆਂ ਰਿਸਟ੍ਰਿਕਸ਼ਨਸ, ਚਲੋ ਜਿਹੜਾ ਸੀਗਾ ਵੀ ਸੈਲਫ ਕੁਆਰੰਟੀਨ ਜਾਂ ਵੀ ਆ ਕੇ ਤੀਜੇ ਪੰਜਵੇਂ ਦਿਨ ਫਿਰ ਦੁਬਾਰਾ ਟੈਸਟ ਕਰਨਾ, ਉਸ ਦੀ ਤੇ ਇਹਨਾਂ ਨੇ ਇਸ ਗੱਲ ਦੇ ਵਿੱਚ ਜ਼ਿਕਰ ਨਹੀਂ ਕੀਤਾ। ਪਰ ਹੁਣ 24 ਘੰਟੇ ਤੁਹਾਡੀ ਉਡਾਨ ਜਿਹੜੀ ਉੱਧਰੋਂ ਆਉਣੀ ਆ, ਕਹਿੰਦੇ ਇਰਰਿਸਪੈਕਟਿਵ ਆਫ ਨੈਸ਼ਨੈਲਿਟੀ ਜਾਂ ਸਟੇਟਸ, ਚਾਹੇ ਤੁਸੀਂ ਅਮਰੀਕਾ ਦੇ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਅਮਰੀਕਾ ਦੇ ਸਿਟੀਜ਼ਨ ਆ, ਜਾਂ ਹੋਰ ਕਿਸੇ ਮੁਲਕ ਤੋਂ ਅਮਰੀਕਾ ਨੂੰ ਟਰੈਵਲ ਕਰ ਰਹੇ ਆ,
ਤੁਹਾਨੂੰ ਤੁਹਾਡੀ ਉਡਾਨ ਦੇ 24 ਘੰਟੇ ਪਹਿਲੇ ਦੇ ਵਿੱਚ ਨੈਗੇਟਿਵ ਟੈਸਟ ਹੋਣਾ ਲਾਜ਼ਮੀ ਆ। ਵੈਕਸੀਨੇਸ਼ਨ ਤੁਸੀਂ ਫੁੱਲੀ ਆ, ਅੱਧੇ ਆ, 75 ਆ, ਕੋਈ ਉਹਦੇ ਨਾਲ ਮੈਟਰ ਨਹੀਂ ਕਰਦਾ। ਨੈਗੇਟਿਵ ਟੈਸਟ ਹੋਣਾ ਲਾਜ਼ਮੀ ਆ। ਅੱਗੇ ਇਹ 3 ਦਿਨ ਦਾ ਵਕਫਾ ਜਿਹੜਾ ਆ ਉਹ ਦਿੱਤਾ ਜਾਂਦਾ ਸੀ 72 ਘੰਟੇ ਦਾ। ਹੁਣ ਉਹਨਾਂ ਨੇ ਇਸ ਚੀਜ਼ ਦੇ ਵਿੱਚ ਸਖਤੀ ਜਿਹੜੀ ਉਹ ਕਰ ਦਿੱਤੀ ਹੈਗੀ ਆ। ਬਾਕੀ ਬੂਸਟਰ ਸ਼ਾਟਸ ਜਿਹੜੇ ਅਡਲਟਸ ਲਗਵਾਉਣ ਉਸ ਦੇ ਲਈ ਕਹਿੰਦੇ ਆ ਵੀ ਅਸੀਂ ਇੱਕ ਪਬਲਿਕ ਐਜੂਕੇਸ਼ਨ ਕੈਂਪੇਨ ਜਿਹੜਾ ਆ ਉਹ ਲਾਂਚ ਕਰਨ ਜਾ ਰਹੇ ਆ ਵੀ 100 ਮਿਲੀਅਨ ਲੋਕ ਜਿਹੜੇ ਉਹ ਲਗਵਾ ਲੈਣ। 58% ਤੋਂ 60% ਦੇ ਦਰਮਿਆਨ ਅਮਰੀਕਾ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੇ ਹੁਣ ਤੱਕ ਉਹ ਫੁੱਲੀ ਵੈਕਸੀਨੇਟ ਹੋ ਚੁੱਕੇ ਹੈਗੇ ਆ। ਓਮੀਕਰੋਨ ਵੇਰੀਐਂਟ ਦੇ ਕਰਕੇ ਕਾਫੀ ਜਿਹੜਾ ਕਹਿ ਸਕਦੇ ਆ ਵੀ ਭਜਦੜ ਤੜਥੱਲੀ ਜਿਹੜੀ ਉਹ ਮਚੀ ਆ। ਹੁਣ ਤੱਕ ਕੇਸਿਸ ਆ ਰਹੇ ਨੇ, ਥੋੜੇ ਕੇਸਿਸ ਆ ਰਹੇ ਨੇ, ਪਰ ਜਿੱਦਾਂ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਪਹਿਲਾ ਕੇਸ ਸਾਹਮਣੇ ਆਇਆ ਸੀਗਾ ਉਸ ਦੇ ਜਿਹੜੇ ਸਿੰਪਟਮਸ ਆ ਜਿਹੜੇ ਮਾਈਲਡ ਸੀਗੇ ਤੇ ਹੌਲੀ ਹੌਲੀ ਕਹਿੰਦੇ ਉਹ ਘਟ ਰਹੇ ਸੀਗੇ। ਤੇ ਚੰਗੀ ਜਿਹੜੀ ਇਸ ਚੀਜ਼ ਦੇ ਵਿੱਚ ਇਹ ਆ ਵੀ ਉਹ ਫੁੱਲੀ ਵੈਕਸੀਨੇਟਡ ਦਾ ਥੋੜਾ ਜਿਹੜਾ ਉਹ ਬਚਾਅ ਹੈਗਾ ਆ। ਸੋ ਹੁਣ ਇਹ ਨਹੀਂ ਪਤਾ ਵੀ ਅਨਵੈਕਸੀਨੇਟਡ ਦੇ ਉੱਤੇ ਜਾਂ ਉਦਾਂ ਓਵਰਆਲ ਵੈਕਸੀਨੇਟਡ ਦੇ ਉੱਤੇ ਕਿੱਦਾਂ ਦਾ ਇਸ ਦਾ ਅਸਰ ਰਹਿਣ ਵਾਲਾ ਆ। ਇਟਸ ਟੂ अर्ਲੀ ਟੂ ਟੈਲ। ਪਰ ਉਮੀਦ ਇਹੀ ਕਰਦੇ ਆ ਵੀ ਭਾਈ ਬਚਾਅ ਹੀ ਜਿਹੜਾ ਆ ਉਹ ਰਵੇ। ਕਹਿੰਦੇ ਫੈਲਦਾ ਤਾਂ ਬਹੁਤ ਇਹਦਾ ਖਤਰਾ ਜਿਹੜਾ ਹੈਗਾ ਆ ਫੈਲਣ ਦਾ, ਇਹ ਕਿੰਨਾ ਕੁ ਖਤਰਨਾਕ ਹੈਗਾ, ਜਾਨਲੇਵਾ ਕਿੰਨਾ ਕੁ, ਇਸ ਦੇ ਬਾਰੇ ਅਜੇ ਹੋਰ ਡਾਟਾ ਆਉਣਾ ਬਾਕੀ ਆ। ਜੀ ਜੀ, ਸੋ ਆਪਾਂ ਹੁਣ ਵਾਪਸ ਜਿਹੜਾ ਟਰੱਕਿੰਗ ਇੰਡਸਟਰੀ ਦੀਆਂ ਖਬਰਾਂ ਆ ਉਸ ਦੇ ਨਾਲ ਜੇ ਗੱਲ ਕਰੀਏ, ਰਮਨ ਜੀ ਉੱਦਾਂ ਜੇ ਗੱਲ ਕਰਦੇ ਜਾਈ ਵੀ ਇਹ ਜਿਹੜੀ ਤੜਥੱਲੀ ਜੀ ਜਿਹੜੀ ਹੁਣ ਮਚੀ ਆ ਇਸ ਕਾਸੇ ਦਾ ਅਸਰ ਸਪਲਾਈ ਚੇਨ ਤਾਂ ਅੱਗੇ ਹੀ ਵਿਚਾਰੀ ਉਹਦਾ ਲੱਕ ਟੁੱਟਾ ਪਿਆ ਹੈਗਾ ਆ। ਇਹਦੇ ਰੌਲੇ ਗੋਲੇ ਦੇ ਵਿੱਚ ਕੀ ਅਸਰ ਤੁਹਾਨੂੰ ਲੱਗਦਾ ਵੀ ਟਰੱਕਿੰਗ ਇੰਡਸਟਰੀ ਦੇ ਉੱਤੇ ਜਿਹੜਾ ਉਹ ਪੈ ਸਕਦਾ? ਬਿਲਕੁਲ ਰਾਜਕਰਨ, ਜਿਹੜੀਆਂ ਇਹ ਸਿਚੁਏਸ਼ਨਸ ਹੈਗੀਆਂ, ਇੱਦਾਂ ਦੀਆਂ ਪ੍ਰੋਬਲਮਸ ਹੈਗੀਆਂ, ਉਹ ਕਿਤੇ ਨਾ ਕਿਤੇ ਜਾ ਕੇ ਜਿਹੜਾ ਸਪਲਾਈ ਚੇਨ ਦੇ ਉੱਤੇ ਸਟ੍ਰੇਨ ਪਾਉਂਦੀਆਂ ਹੈਗੀਆਂ। ਚਾਹੇ ਉਹ ਸਕਰੂਟਨੀ ਜਾਰੀ ਹੋ ਜਾਵੇ, ਚਾਹੇ ਉਹ ਫਲਾਈਟਸ ਦਾ ਕੈਂਸਲੇਸ਼ਨ ਹੋ ਜਾਵੇ, ਕੁਛ ਵੀ ਜਿਹੜਾ ਇੱਦਾਂ ਦਾ ਅਸਰ ਹੈਗਾ ਜਿਹੜਾ ਕਿ ਕਿਤੇ ਨਾ ਕਿਤੇ ਜਾ ਕੇ ਸਪਲਾਈ ਚੇਨ ਤੇ ਜਿਹੜਾ ਇਸ਼ੂ ਖੜਾ ਕਰਦਾ ਆ। ਜਿਹਦੇ ਵਿੱਚ ਕਿ ਜੇ ਮੰਨ ਲਓ ਹੁਣ ਈਵਨ ਦੋ ਫਲਾਈਟਸ ਦੇ ਵਿੱਚ ਜਿਹੜੇ ਲੋਕੀ ਆ ਘਟ ਜਾਣਗੇ ਆਉਣੇ, ਫਲਾਈਟਸ ਦੇ ਵਿੱਚ ਜਿਹੜਾ ਕਾਰਗੋ ਹੈਗਾ ਉਹ ਘਟ ਜਾਂਦਾ ਹੈ, ਫਲਾਈਟਾਂ ਘੱਟ ਹੋ ਜਾਂਦੀਆਂ ਆ। ਸੋ ਡੈਫੀਨੇਟਲੀ ਲਾਟ ਆਫ ਫੈਕਟਰਸ ਹੈਗੇ ਆ ਜਿਹੜੇ ਇਫੈਕਟ ਕਰਦੇ ਹੈਗੇ ਆ। ਔਰ ਇੱਦਾਂ ਦੇ ਡਰ ਕਰਕੇ ਜਿਵੇਂ ਕਿ ਮਾਰਕੀਟ ਨੇ ਵੀ ਕਾਫੀ ਰਿਐਕਟ ਕੀਤਾ ਸੀਗਾ ਪਿਛਲੇ ਵੀਕ ਜਦੋਂ ਇਹਦੀ ਪਤਾ ਲੱਗਾ ਸੀਗਾ। ਬਾਕੀ ਦੂਸਰੀ ਗੱਲ ਹੈਗੀ ਆ ਕਿ ਜਿਹੜਾ ਇਸ ਵੇਲੇ ਸਪਲਾਈ ਚੇਨ ਹੈਗੀ ਆ, ਸਪਲਾਈ ਚੇਨ ਦਾ ਪ੍ਰੋਬਲਮ ਜਿਹੜੀ ਆ ਬੜੇ ਫੈਕਟਰਸ ਸਾਹਮਣੇ ਆ ਰਹੇ ਹੁਣ ਉੱਭਰ ਕੇ। ਅੱਗੇ ਤਾਂ ਸਿੰਪਲੀ ਇੱਕ ਅੱਧੀ ਚੀਜ਼ ਉੱਤੇ ਦੋਸ਼ ਲਾ ਕੇ ਕੰਮ ਖਤਮ ਕਰ ਦਿੱਤਾ ਜਾਂਦਾ ਸੀਗਾ, ਲੇਕਿਨ ਹੁਣ ਜਿਹੜੇ ਕਈ ਮੈਨੂਫੈਕਚਰਰਸ ਹੈਗੇ ਆ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਸਿੰਪਲੀ ਕਹਿ ਲਓ ਵੀ ਜਿੱਦਾਂ ਥਾਊਜ਼ੈਂਡਸ ਆਫ ਟਰੱਕਸ ਜਿਹੜੇ ਆ ਉਹ ਮੈਨੂਫੈਕਚਰਡ ਕਰਕੇ ਤੇ ਪਾਰਕ ਕੀਤੇ ਹੋਏ ਆ, ਖੜੇ ਕੀਤੇ ਹੋਏ ਆ, ਕਿਉਂਕਿ ਉਹਨਾਂ ਦੇ ਵਿੱਚ ਸਰਟਨ ਕੰਪੋਨੈਂਟ ਜਿਹੜੇ ਆ, ਇੱਕ ਚਿਪ ਆ ਜਾਂ ਕੁਛ ਇੱਦਾਂ ਦੇ ਕੰਪੋਨੈਂਟ ਜਿਹੜੇ ਆ ਉਹ ਜਸਟ ਵਨ ਕੰਪੋਨੈਂਟ ਮਿਸਿੰਗ ਆ। ਔਰ ਉਸ ਕੰਪੋਨੈਂਟ ਦੇ ਪੂਰਾ ਨਾ ਹੋਣ ਕਰਕੇ ਉਹ ਥਾਊਜ਼ੈਂਡਸ ਆਫ ਟਰੱਕਸ ਜਿਹੜੇ ਆ ਉਹ ਮੈਨੂਫੈਕਚਰਡ ਕੀਤੇ ਖੜੇ ਆ। ਸੋ ਇਹ ਜਿਹੜੀ ਚਿਪ ਸ਼ਾਰਟੇਜ ਆ ਉਹ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਭਾਰੂ ਹੋ ਰਹੀ ਆ। ਔਰ ਜਿਹੜੀ ਆਹ ਹੈਗੀ ਆ ਜਿਹੜੀ ਕੁਦਰਤੀ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇਫੈਕਟ ਕਰ ਰਹੀਆਂ ਹੈਗੀਆਂ, ਇਹਨਾਂ ਦਾ ਇਫੈਕਟ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕਿੱਥੇ ਜਾ ਕੇ ਇਫੈਕਟ ਪੈਂਦਾ ਹੈਗਾ। ਸੋ ਡੈਫੀਨੇਟਲੀ ਇਸ ਵੇਲੇ ਬਹੁਤ ਜਿਹੜੀਆਂ ਮੈਨੂਫੈਕਚਰਿੰਗ ਕੰਪਨੀ ਟ੍ਰੇਲਰ ਮੈਨੂਫੈਕਚਰ ਹੈਗੇ ਆ, ਵਾਬਾਸ਼ ਵਾਲਿਆਂ ਨੇ ਵੀ ਇਹ ਗੱਲ ਕੀਤੀ ਹੈਗੀ ਆ ਕਿ ਅਸੀਂ 2019 ਤੋਂ 25% ਘੱਟ ਕਪੈਸਿਟੀ ਦੇ ਚੱਲ ਰਹੇ ਹਾਂ। ਇਸ ਵੇਲੇ ਸਾਡੀ ਡਿਮਾਂਡ ਉਸ ਤੋਂ ਬਹੁਤ ਜ਼ਿਆਦਾ ਵਧੀ ਆ, ਪਰ ਅਸੀਂ ਆਪਣੀ ਜਿਹੜੀ ਪ੍ਰੋਡਕਸ਼ਨ ਕਪੈਸਿਟੀ ਆ ਉਹ 25% ਘੱਟ ਚੱਲ ਰਹੀ ਆ। ਸੋ ਉਹਦਾ ਆਬਵੀਅਸਲੀ ਤੁਸੀਂ ਆਪ ਦੇਖੋ ਕਿ ਉਹਦਾ ਅਸਰ ਕਿੱਥੇ ਪੈਣਾ ਹੈਗਾ ਜਾ ਕੇ। ਡਿਮਾਂਡ ਹੈਗੀ ਆ ਲੇਕਿਨ ਟ੍ਰੇਲਰਸ ਨਹੀਂ ਹੈਗੇ। ਜਿਹੜੀ ਇਸ ਵੇਲੇ ਦੂਸਰੀ ਗੱਲ ਇਹ ਆ ਕਿ ਆਪਣੀਆਂ ਬਹੁਤ ਆਪਾਂ ਜੇ ਆਪਣੀ ਇੰਡਸਟਰੀ ਦੀ ਗੱਲ ਕਰੀਏ ਤੇ ਆਪਣੀ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਅਨਪਲੈਨਡ ਬਾਇੰਗ ਜਿਹੜੀ ਆ ਉਹ ਕੀਤੀ ਜਾਂਦੀ ਹੈ ਔਰ ਕੀਤੀ ਗਈ ਆ। ਔਰ ਇਸ ਵੇਲੇ ਜਿਹੜੀ ਆ ਕਿ ਜਿੱਦਾਂ ਦੁਨੀਆ ਦੇ ਵਿੱਚ ਕੋਵਿਡ ਦਾ ਜਿਹੜੀ ਨਾ ਉਹ ਤੂਫਾਨ ਜਿਹਾ ਆਇਆ ਪਿਆ ਹਰਜੋਤ ਭਾਜੀ, ਕਿ ਦੁਨੀਆ ਜਿੱਦਾਂ ਕਮਲੀ ਜੀ ਹੋਈ ਫਿਰਦੀ ਆ ਵੀ ਪਤਾ ਨਹੀਂ ਕੀ ਹੋ ਜਾਣਾ, ਕਿੱਦਾਂ ਹੋ ਜਾਣਾ। ਇੱਦਾਂ ਹੀ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਨਾ ਇੱਕ ਤੂਫਾਨ ਜਿਹਾ ਆਇਆ ਹੋਇਆ, ਪਤਾ ਨਹੀਂ ਜਿੱਦਾਂ ਸਾਰਾ ਕੁਝ ਹੀ ਇਸ ਮਹੀਨੇ ਹੈਗਾ, ਅਗਲੇ ਮਹੀਨੇ ਸ਼ਾਇਦ ਕੁਝ ਨਹੀਂ ਮਿਲਣਾ ਹੈਗਾ।
ਸੋ ਉਹ ਚੀਜ਼ ਜਿਹੜੀ ਆ ਉਹ ਬਹੁਤ ਜ਼ਿਆਦਾ ਹੋਈ ਹੋਈ ਆ। ਇਸ ਕਰਕੇ ਆਹ ਜਿਹੜੀ ਕੁਦਰਤੀ ਪ੍ਰੋਬਲਮਸ ਹੈਗੀਆਂ ਇਹਨਾਂ ਦਾ ਇਫੈਕਟ ਪਊਗਾ, ਲੇਕਿਨ ਥੋੜਾ ਟਾਈਮ ਦਾ ਲਾਈਨ ਜਾ ਕੇ ਪਤਾ ਲੱਗੂ। ਜੀ। ਤੇ ਪੋਰਟਸ ਦਾ ਕੀ ਹਾਲ ਆ ਰਮਨ ਜੀ? ਅੱਗੇ ਦੇ ਨਾਲੋਂ ਥੋੜਾ ਬਹੁਤਾ ਹੋਇਆ ਆ? ਜਿਹੜੀਆਂ ਸ਼ਿਪ ਵਿਚਾਰੇ ਕਈ ਹਫ਼ਤਿਆਂ ਤੋਂ ਖੜੇ ਆ, ਉਹਨਾਂ ਦਾ ਭਾਰ ਲੱਥਾ ਕਿ ਨਹੀਂ? ਦੇਖੋ ਜੀ, ਪੋਰਟਸ ਦੇ ਉੱਤੇ ਡੈਫੀਨੇਟਲੀ ਥੋੜਾ ਬਹੁਤ ਅਸਰ ਪਿਆ ਹੈਗਾ। ਕੋਈ ਤਕਰੀਬਨ 15% 20% ਦੇ ਲਾਗੇ ਦੱਸ ਰਹੇ ਹੈਗੇ ਆ ਕਿ ਈਜ਼ ਆਫ ਹੋਇਆ ਹੈਗਾ। ਅਗੇਨ ਇਸ਼ੂ ਜਿਹੜਾ ਹੈਗਾ ਉਹ ਅਜੇ ਤੱਕ ਰਿਜ਼ੋਲਵ ਨਹੀਂ ਹੋ ਪਾਇਆ ਪੂਰਾ ਫੁਲੀ। ਜਿਹੜਾ ਵੇਟ ਲਿਮਿਟ ਦੀ ਕੀਤਾ ਹੈਗਾ ਹੁਣ ਤੋਂ ਵਧਾ ਕੇ 88,000 ਪਾਉਂਡ ਕੀਤਾ ਹੈਗਾ, ਉਹ ਇੱਕ ਜਸਟ ਇੱਕ ਸਿੰਪਲ ਜੀ, ਮੈਂ ਪਿਛਲੇ ਵੀਕ ਜਦੋਂ ਇਹਨਾਂ ਕੀਤਾ ਸੀ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਨਾ ਦੇ ਬਰਾਬਰ ਹੈਗਾ, ਇਹਦੇ ਵਿੱਚ ਕੋਈ ਏਡਾ ਖਾਸ ਫਰਕ ਨਹੀਂ ਪੈਣਾ ਹੈਗਾ ਇਹ 8,000 ਪਾਉਂਡ ਵਧਾਉਣ ਦੇ ਨਾਲ, ਕਿਉਂਕਿ ਫਰੇਟ ਬਹੁਤ ਜ਼ਿਆਦਾ ਸਟਕ ਪਿਆ ਹੈਗਾ। ਸੋ ਇਸ ਕਰਕੇ ਜਿਹੜੀ ਪੋਰਟਸ ਹੈਗੀਆਂ ਉਹ ਕਹਿੰਦੇ ਹੁੰਦੇ ਆ ਬਹੁਤ ਲੌਂਗ ਟਰਮ ਸਾਡਾ ਉਹ ਪ੍ਰੋਬਲਮ ਸੀਗੀ, ਆਲਰੇਡੀ ਬਹੁਤ ਲੌਂਗ ਟਰਮ ਪ੍ਰੋਬਲਮ ਚੱਲ ਰਹੀ ਸੀ, ਲੇਕਿਨ ਹੁਣ ਅਸੀਂ ਆਣ ਕੇ ਉਹਨੂੰ ਸਮਝਿਆ ਹੈਗਾ ਤੇ ਹੁਣ ਉਹਦਾ ਜਦੋਂ ਕਿਉਰ ਕਰਨ ਲੱਗੇ ਆ ਤਾਂ ਕਿਉਰ ਦੇ ਵਿੱਚ ਟਾਈਮ ਲੱਗੂਗਾ। ਸੋ ਰਾਜਕਿਰਨ ਕਾਫੀ ਘੱਟ ਅਸਰ ਅਜੇ ਦੇਖਣ ਨੂੰ ਮਿਲ ਰਿਹਾ ਹੈਗਾ। ਅਸਰ ਪੈ ਰਿਹਾ ਹੈਗਾ ਥੋੜਾ, ਇਹ ਨਹੀਂ ਕਹਿ ਰਹੇ ਨਹੀਂ ਅਸਰ ਪੈ ਰਿਹਾ, ਕਿਉਂਕਿ ਜਿਹੜੇ ਆਵਰਸ ਵਧਾਏ ਗਏ ਹੈਗੇ ਆ ਉਹ ਜਾਂ ਥੋੜਾ ਬਹੁਤ ਵੇਟ ਉਹਦੇ ਨਾਲ ਥੋੜਾ ਬਹੁਤ ਫਰਕ ਪਿਆ, ਪਰ ਉਹਨਾਂ ਨਹੀਂ। ਜੀ, ਚਲੋ ਆਪਾਂ ਤਾਂ ਇਹੀ ਉਮੀਦ ਜਿਹੜੀ ਉਹ ਕਰਦੇ ਆ ਵੀ ਭਾਈ ਆ ਹੁਣ ਸਾਰਿਆਂ ਦੇ ਲਈ ਹੌਲੀਡੇ ਸੀਜ਼ਨ ਆ, ਲੋਕਾਂ ਨੇ ਖਰੀਦੋ ਫਰੋਖਤ ਬਹੁਤ ਕਰਨੀ ਹੁੰਦੀ ਆ ਵੀ ਸਪਲਾਈ ਚੇਨ ਜਿਹੜੀ ਉਹ ਸੋਹਣੀ ਚੱਲਦੀ ਰਵੇ, ਤਾਂ ਜੋ ਸ਼ੈਲਫਾਂ ਵੀ ਭਰੀਆਂ ਰਹਿਣ ਤੇ ਲੋਕਾਂ ਨੇ ਜੋ ਖਰੀਦਣਾ ਆ ਉਹ ਮਿਲੇ। ਨਹੀਂ ਤਾਂ ਕਈਆਂ ਨੂੰ ਹੁਣ ਮਹੀਨਿਆਂ ਬੱਧੀ ਹੋ ਗਿਆ ਆ, ਚੀਜ਼ਾਂ ਆਰਡਰ ਤਾਂ ਕੀਤੀਆਂ ਆ, ਅਜੇ ਤੱਕ ਇੰਤਜ਼ਾਰ 'ਚ ਨੇ ਵੀ ਕਦੋਂ ਆਉਣਗੀਆਂ ਤੇ ਕਦੋਂ ਜਿਹੜੀ ਉਹ ਚੀਜ਼ਾਂ ਨੂੰ ਉਹ ਦੁਬਾਰਾ ਵਰਤ ਸਕਣਗੇ। ਜੀ। ਬਿਲਕੁਲ ਇਹਦੇ ਵਿੱਚ ਮਤਲਬ ਕਿ ਇਸ ਵੇਲੇ ਔਰ ਇਸ ਵਾਰੀ ਜੇ ਤੁਸੀਂ ਨਿਊਜ਼ ਵਗੈਰਾ ਨੂੰ ਵਾਚ ਕੀਤਾ ਹੈਗਾ ਤੇ ਇਹ ਦੱਸਿਆ ਜਾ ਰਿਹਾ ਹੈਗਾ, ਇਹ ਆਲਮੋਸਟ ਹਰ ਇੱਕ ਚੈਨਲ ਦੇ ਉੱਤੇ ਗੱਲ ਆ ਰਹੀ ਆ, ਜਿਹੜੇ ਅਮਰੀਕਨ ਚੈਨਲਸ ਹੈਗੇ ਆ, ਕਿ ਜਿਹੜੇ ਇਸ ਸੀਗੇ ਬਹੁਤ ਥੋੜੇ ਸੀਗੇ ਐਤਕੀ, ਲੋਕਾਂ ਨੂੰ ਉਹਨੇ ਡਿਸਕਾਊਂਟਸ ਨਹੀਂ ਦੇਖਣ ਨੂੰ ਮਿਲੇ ਜਿੰਨੇ ਕਿ ਨਾਰਮਲੀ ਲੋਕਾਂ ਨੂੰ ਦੇਖਣ ਨੂੰ ਮਿਲਦੇ ਸੀਗੇ। ਔਰ ਇਸ ਵੇਲੇ ਸਾਰਿਆਂ ਨਾਲੋਂ ਵੱਡੀ ਚੀਜ਼ ਹੈਗੀ ਆ ਕਿ ਜਿਨ੍ਹਾਂ ਕਿਸੇ ਨੇ ਵੀ ਫਰਨੀਚਰ ਵਗੈਰਾ ਆਰਡਰ ਕੀਤਾ ਜਾਂ ਘਰ ਦਾ ਸਮਾਨ ਕੋਈ ਵੱਡਾ ਜਿਹੜਾ ਆਰਡਰ ਕੀਤਾ ਹੈਗਾ, ਉਹ ਵੀਕਸ ਐਂਡ ਮੰਥਸ ਡਿਲੇ ਦੇ ਉੱਤੇ ਹੈਗਾ ਆ, ਕਿਉਂਕਿ ਉਹ ਸਮਾਨ ਜਿਹੜਾ ਇਸ ਵੇਲੇ ਸਾਰਾ ਸਟਕ ਪਿਆ ਹੈਗਾ। ਸੋ ਜਾਂ ਉਹ ਸਟਕ ਪਿਆ ਜਾਂ ਉਹ ਪਿੱਛੋਂ ਮੈਨੂਫੈਕਚਰ ਤੋਂ ਨਹੀਂ ਆ ਰਿਹਾ। ਇੱਕ ਤਾਂ ਵੈਸੇ ਥੋੜੀ ਜੀ ਸਪਲਾਈ ਚੇਨ ਦੇ ਵਿੱਚ ਇੱਕ ਥੋੜੀ ਮੈਨੂਫੈਕਚਰਿੰਗ ਦੇ ਵਿੱਚ ਵੀ ਲੋਕਾਂ ਨੂੰ ਕੋਵਿਡ ਹੋਣ ਕਰਕੇ ਕੋਈ ਡਰਦੇ ਉੱਥੇ ਨਹੀਂ ਗਏ, ਜਾਂ ਕੋਈ ਡਰਦੇ ਕੰਮ ਤੇ ਨਹੀਂ ਜਾ ਰਹੇ, ਜਾਂ ਕੋਵਿਡ ਹੋ ਗਿਆ ਉਹਨਾਂ ਨੇ ਸਾਰੀ ਲੇਨ ਬੰਦ ਕਰਤੀ ਕਿਉਂਕਿ 2 ਬੰਦਿਆਂ ਨੂੰ ਕੋਵਿਡ ਹੋ ਗਿਆ, 1 ਨੂੰ ਹੋ ਗਿਆ। ਸੋ ਉਹਦੇ ਕਰਕੇ ਜਿਹੜੀ ਮਤਲਬ ਕਿ ਕੱਲੀ ਇੱਕ ਡਰਾਈਵਰਸ ਜਾਂ ਕੱਲੀ ਇੱਕ ਇਹਦੇ ਕਰਕੇ ਬਹੁਤ ਚੀਜ਼ਾਂ ਹੈਗੀਆਂ ਜਿਹਦੇ ਇਸ਼ੂ ਕਰਕੇ ਇਹ ਚੀਜ਼ਾਂ ਨੂੰ ਮਤਲਬ ਹਰ ਪਾਸਿਓਂ ਜਿਹੜਾ ਅਲਟੀਮੇਟਲੀ ਆਣ ਕੇ ਫਰਕ ਪੈਣਾ ਕਿ ਸਮਾਨ ਜਿਹੜਾ ਸਟੋਰ ਦੀ ਸ਼ੈਲਫ ਤੇ ਕਦੋਂ ਪਹੁੰਚਦਾ, ਤੇ ਉਹ ਬਹੁਤ ਜਿਹੜਾ ਅਸਰ ਉਹਦੇ ਚ ਬੜੇ ਫੈਕਟਰ ਕੰਮ ਕਰਦੇ ਆ। ਜੀ। ਤੇ ਅਗਲੀ ਖਬਰ ਟਰੱਕਿੰਗ ਨਾਲ ਰਮਨ ਜੀ ਪਈ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ HOS ਰੂਲ ਲਿਮਿਟ ਹੈਗਾ, ਜਿਹੜਾ ਅਸੈਂਸ਼ੀਅਲ ਸਪਲਾਈਜ਼ ਜਿਹੜੇ ਕਮਰਸ਼ੀਅਲ ਟਰੱਕਰ ਹੌਲ ਕਰਦੇ ਆ ਜਾਂ ਲਾਈਵ ਸਟਾਕ, ਉਸ ਨੂੰ ਜਿਹੜਾ ਐਕਸਟੈਂਡ ਕਰ ਦਿੱਤਾ ਹੁਣ ਕਹਿੰਦੇ ਫਰਵਰੀ 28 2022 ਤਾਈਂ। ਜੀ ਬਿਲਕੁਲ ਇਹਨੂੰ ਐਕਸਟੈਂਡ ਕੀਤਾ ਗਿਆ ਹੈਗਾ, ਤੇ ਹੁਣ ਵੀ ਮੈਂ ਸਾਡੇ WhatsApp ਗਰੁੱਪਸ ਹੈਗੇ ਆ ਜਾਂ ਕਈ ਜਗ੍ਹਾ ਹੈਗੀ ਆ, ਉਹਨਾਂ ਦੇ ਵਿੱਚ ਬੜਾ ਇਹਨਾਂ ਨੂੰ ਪ੍ਰਚਾਰਿਆ ਜਾ ਰਿਹਾ ਵੀ ਸਭ ਕੁਝ ਮਤਲਬ ਕਿ ਹੋ ਗਿਆ। ਅੱਗੇ ਨਾਲੋਂ ਬਹੁਤ ਜ਼ਿਆਦਾ ਘੱਟ ਕਮੋਡਿਟੀਜ਼, ਅੱਗੇ ਨਾਲੋਂ ਬਹੁਤ ਜ਼ਿਆਦਾ ਘੱਟ ਪ੍ਰੋਡਕਟ ਜਿਹੜਾ ਹੈਗਾ ਇਹਦੇ ਥੱਲੇ ਆ ਰਿਹਾ ਹੈਗਾ ਹੁਣ, ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀਗਾ ਔਰ ਹੁਣ ਫਿਰ ਦੁਬਾਰਾ ਇਹੋ ਗੱਲ ਕਹਿ ਰਹੇ ਆ ਕਿ ਆਪੇ ਅਜ਼ਿਊਮ ਨਾ ਕਰ ਲਿਓ ਕਿ ਮੈਂ ਫੂਡ ਲੈ ਕੇ ਜਾਣਾ, ਉਹ 'ਚ ਫੂਡ ਲਿਖਿਆ ਤੇ ਮੈਂ ਫੂਡ ਲੈ ਕੇ ਜਾ ਰਿਹਾ ਤੇ ਫੂਡ ਜਿਹੜਾ ਆ ਉਹ ਐਗਜ਼ੈਂਪਟ ਹੈਗਾ। ਨਹੀਂ, ਇਹ ਬਿਲਕੁਲ ਨਹੀਂ ਏਦਾਂ। ਜਿਹੜਾ ਫੂਡ ਤੁਸੀਂ ਲੈ ਕੇ ਜਾ ਰਹੇ ਆ ਉਹ ਇੱਕ ਰੈਗੂਲਰ ਡਿਲੀਵਰੀ ਲੈ ਕੇ ਜਾ ਰਹੇ ਆ। ਜੇ ਤੁਹਾਡਾ ਸ਼ਿਪਰ ਤੁਹਾਨੂੰ ਸਪੈਸੀਫਿਕ ਡਾਕੂਮੈਂਟਸ ਦਿੰਦਾ ਆ ਜਿੱਤੇ ਲਿਖਿਆ ਆ ਕਿ ਇਹ ਪ੍ਰੋਡਕਟ ਜਿਹੜਾ ਐਗਜ਼ੈਂਪਟ ਹੈਗਾ ਜਾਂ ਇਸ ਪ੍ਰੋਡਕਟ ਦੀ ਇਹ ਐਮਰਜੈਂਸੀ ਡਿਲੀਵਰੀ ਹੈਗੀ ਆ, ਕੁਛ ਨਾ ਕੁਛ ਕਿਸੇ ਨਾ ਕਿਸੇ ਕਿਸਮ ਦਾ ਤੁਹਾਡੇ ਸ਼ਿਪਰ ਕੋਲੋਂ ਤੁਹਾਨੂੰ ਜਿਹੜਾ ਡਾਕੂਮੈਂਟ ਮਿਲਣਾ ਜਾਂ ਤੁਹਾਡੇ ਬਿੱਲ ਆਫ ਲੀਡਿੰਗ ਦੇ ਜਿਹੜਾ ਮਾਸਟਰ ਬਿੱਲ ਆਫ ਲੀਡਿੰਗ ਆ ਉਹਦੇ ਉੱਤੇ ਲਿਖਿਆ ਹੋਣਾ ਚਾਹੀਦਾ ਕਿ ਜਿਹੜਾ ਪ੍ਰੋਡਕਟ ਤੁਸੀਂ ਕੈਰੀ ਕਰ ਰਹੇ ਆ ਇਹ ਐਗਜ਼ੈਂਪਟ ਹੈਗਾ। only then you can take advantage of it, otherwise ਇਹ ਬਿਲਕੁਲ ਨਹੀਂ ਸੋਚਣਾ ਕਿ ਫੂਡ ਹੁਣ ਬਹੁਤ ਜ਼ਿਆਦੀਆਂ ਹਰਜੋਤ ਭਾਜੀ ਗੱਲ ਆ ਰਹੀ
ਐਗਜ਼ੈਂਪਟ ਹੈਗਾ ਉਦੋਂ, ਸਿਰਫ ਉਦੋਂ ਐਗਜ਼ੈਂਪਟ ਹੈਗਾ ਜਦੋਂ ਤੁਸੀਂ ਕਿਸੇ ਸਟੋਰ ਨੂੰ ਡਾਇਰੈਕਟਲੀ ਇਮਰਜੈਂਸੀ ਦੇ ਵਿੱਚ ਉੱਥੇ ਖਤਮ ਹੋ ਗਿਆ ਉਹਨੂੰ ਪਹੁੰਚਾ ਰਹੇ ਆ, ਉਸ ਹੀ ਸਿਚੁਏਸ਼ਨ ਦੇ ਵਿੱਚ ਜਿਹੜਾ ਹੈਗਾ ਉਹ ਕਵਰਡ ਹੈਗਾ। ਜੇ ਤੁਹਾਡਾ ਜਿਹੜਾ ਬ੍ਰੋਕਰ, ਤੁਹਾਨੂੰ ਮੋਸਟਲੀ ਬ੍ਰੋਕਰ ਕਹਿ ਦੂਗਾ ਕਿ ਤੁਹਾਡਾ ਐਗਜ਼ੈਂਪਟ ਹੈ ਕਿਉਂਕਿ ਬ੍ਰੋਕਰ ਨੇ ਤੁਹਾਡੇ ਕੋਲੋਂ ਕੰਮ ਕਰਾਉਣਾ ਹੈ, ਠੀਕ ਹੈ ਨਾ, ਪਰ ਸ਼ਿਪਰ ਤੁਹਾਨੂੰ ਲਿਖ ਕੇ ਦੇਵੇ ਤੁਹਾਡਾ ਐਗਜ਼ੈਂਪਟ ਹੈ ਤੇ ਤੁਸੀਂ ਐਗਜ਼ੈਂਪਟ ਹੈ, ਕਿਉਂਕਿ ਇਹ ਸਿਚੁਏਸ਼ਨਾਂ ਜਿਹੜੀਆਂ ਬਾਅਦ ਦੇ ਵਿੱਚ ਤੁਹਾਨੂੰ ਤੁਹਾਡੇ ਆਡਿਟ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਖੜੀ ਕਰੂਗੀ, ਕਿਉਂਕਿ ਜੇ ਤੁਸੀਂ ਗਲਤ ਤਰੀਕੇ ਨਾਲ ਐਗਜ਼ੈਂਪਸ਼ਨ ਦਾ ਯੂਜ਼ ਕੀਤਾ ਹੈਗਾ ਤੇ ਉਹ ਡੈਫੀਨੇਟਲੀ ਤੁਹਾਡੇ ਬਿੱਲ ਆਫ ਲੀਡਿੰਗ ਦੇ ਉੱਤੇ ਜਦੋਂ ਕੁਝ ਨਹੀਂ ਲਿਖਿਆ ਹੈਗਾ ਤੁਹਾਡੇ ਪੇਪਰ ਵਰਕ ਨਾਲ, ਕਿਉਂਕਿ ਦੇਖੋ ਤੁਸੀਂ ਅੱਜ ਤਾਂ ਉਹਨੂੰ ਐਗਜ਼ੈਂਪਟ ਨੂੰ ਯੂਜ਼ ਕਰ ਲਿਆ, ਅੱਜ ਦਾ ਤੁਸੀਂ ਕਹਿ ਦਿੱਤਾ ਜੀ, ਤੁਹਾਨੂੰ ਕਿਸੇ ਨੇ ਰਾਹ 'ਚ ਨਹੀਂ ਰੋਕਿਆ, ਤੁਸੀਂ ਚਲੇ ਗਏ, ਗੱਲ ਖਤਮ ਹੋ ਗਈ, ਪਰ ਜਿੱਦਣ ਆਡਿਟ ਆਉਣਾ ਆ ਉਦੋਂ ਉਸ ਪੇਪਰ ਵਰਕ ਨੂੰ ਦੇਖਿਆ ਜਾਣਾ ਹੈ ਕਿ ਉਸ ਪੇਪਰ ਵਰਕ ਦੇ ਨਾਲ ਕੋਈ ਪੇਪਰ ਵਰਕ ਹੈਗਾ, ਉੱਥੇ ਪ੍ਰੂਫ ਉਹ ਚੱਲਣਾ ਆ ਜਿਹੜਾ ਉਹਦੇ ਨਾਲ ਤੁਸੀਂ ਪੇਪਰ ਵਰਕ ਲਾਇਆ ਆ, ਜਿਹੜਾ ਬਿੱਲ ਆਫ ਲੀਡਿੰਗ ਤੇ ਲਿਖਿਆ ਹੈ। ਸੋ ਉਹ ਕਰਕੇ ਐਗਜ਼ੈਂਪਟ ਸਿਰਫ ਵਧਾਈ ਗਈ ਆ ਹਰਜੋਤ ਭਾਜੀ। ਅੱਗੇ ਬਹੁਤ ਜ਼ਿਆਦਾ ਐਮਰਜੈਂਸੀ ਸੀ, ਸਟੋਰਾਂ ਨੂੰ ਡਾਇਰੈਕਟ ਸਪਲਾਈ ਸੀ, ਲੇਕਿਨ ਹੁਣ ਤੁਸੀਂ ਡਿਸਟ੍ਰੀਬਿਊਸ਼ਨ ਸੈਂਟਰ ਜਾ ਰਹੇ ਆ, DC 'ਚ ਜਾ ਰਹੇ ਆ, ਜੇ ਤੁਸੀਂ DC 'ਚ ਜਾ ਰਹੇ ਆ ਮੋਸਟ ਪ੍ਰੋਬੇਬਲੀ ਤੁਹਾਡਾ ਜਿਹੜਾ ਐਗਜ਼ੈਂਪਟ ਨਹੀਂ ਹੈਗਾ। ਔਰ ਇੱਕ ਹੋਰ ਚੀਜ਼ ਕੀ ਆ ਕਿ ਜੇ ਮੰਨ ਲਓ ਕਿ ਤੁਸੀਂ 20 ਪੈਲਟ ਚੱਕੇ ਹੈਗੇ ਡਰਾਈ ਫੀਡ ਦੇ, ਉਹਦੇ ਵਿੱਚ 2 ਪੈਲਟ ਜਿਹੜੇ ਆ ਉਹ ਗਲਵਸ ਦੇ ਹੈਗੇ ਆ, ਠੀਕ ਹੈ ਨਾ, ਤੇ ਉਹ 2 ਪੈਲਟ ਗਲਵਸ ਦੇ ਜਿਹੜੇ ਆ ਉਹ ਐਗਜ਼ੈਂਪਟ ਹੈਗੇ ਆ, ਪਰ ਤੁਹਾਡਾ ਲੋਡ ਐਗਜ਼ੈਂਪਟ ਨਹੀਂ ਹੋ ਜਾਂਦਾ ਉਹਦੇ ਨਾਲ, ਤੁਹਾਡਾ ਮੈਕਸਿਮਮ ਲੋਡ ਐਗਜ਼ੈਂਪਟ ਚਾਹੀਦਾ ਹੈ, ਨਾ ਕਿ ਵਿੱਚ 2 ਪੈਲਟ ਜਿਹੜੇ ਐਗਜ਼ੈਂਪਟ ਦੇ ਹੋਣ ਤੇ ਸਾਰਾ ਲੋਡ ਜਿਹੜਾ ਉਹ ਐਗਜ਼ੈਂਪਟ ਦੇ ਵਿੱਚ ਗਿਣਿਆ ਜਾਊਗਾ, ਨਹੀਂ। ਸੋ ਪਲੀਜ਼ ਇਸ ਚੀਜ਼ ਨੂੰ ਧਿਆਨ ਨਾਲ ਚੱਲੋ, ਇਸ ਚੀਜ਼ ਦੇ ਉੱਤੇ ਧਿਆਨ ਰੱਖੋ ਕਿ ਇਹਨੂੰ ਐਗਜ਼ੈਂਪਸ਼ਨ ਨੂੰ ਬੜੇ ਧਿਆਨ ਨਾਲ ਯੂਜ਼ ਕਰੋ। ਹੋਰ ਬੜੀਆਂ ਐਗਜ਼ੈਂਪਸ਼ਨਸ, ਐਗ ਐਗਜ਼ੈਂਪਸ਼ਨ ਹੈਗੀ ਆ, ਜੇ ਤੁਸੀਂ ਐਗਜ਼ੈਂਪਸ਼ਨ ਹੀ ਕਰਨੀ ਹੈ, ਐਗ ਦੀ ਐਗਜ਼ੈਂਪਸ਼ਨ ਬੜੀ ਵਧੀਆ ਹੈਗੀ ਆ, ਪਰ ਉਹਦੇ ਲਈ ਤੁਹਾਨੂੰ ਬੈਠ ਕੇ ਆਪਣੇ ਆਪਰੇਸ਼ਨਸ ਨੂੰ, ਆਪਣੇ ਆਪ ਨੂੰ ਸਾਰਾ ਸਮਝਣਾ ਪਊਗਾ ਕਿ ਐਗ ਐਗਜ਼ੈਂਪਸ਼ਨ ਤੁਹਾਡੇ ਆਪਰੇਸ਼ਨ ਲਈ ਕਿੱਦਾਂ ਕੰਮ ਕਰਦੀ ਹੈ, ਔਰ ਜਿਹੜੀਆਂ ਯੂਜ਼ ਕਰ ਰਹੀਆਂ ਹੈਗੀਆਂ ਬਹੁਤ ਵਧੀਆ ਯੂਜ਼ ਕਰ ਰਹੀਆਂ, ਉਹਨਾਂ ਨੂੰ ਲੋਡਿੰਗ ਵੇਲੇ ਵੀ ਐਗ ਐਗਜ਼ੈਂਪਸ਼ਨ ਯੂਜ਼ ਹੁੰਦੀ ਆ, ਅਨਲੋਡਿੰਗ ਵੇਲੇ ਵੀ ਐਗ ਐਗਜ਼ੈਂਪਸ਼ਨ ਯੂਜ਼ ਹੁੰਦੀ ਆ। ਸੋ ਦੋਨੋਂ ਸਾਈਡ ਤੇ ਕਰ ਸਕਦੇ, ਸੋ ਵਧੀਆ ਹੈਗੀਆਂ, ਪਰ ਥੋੜਾ ਜਿਹਾ ਤਰੀਕੇ ਨਾਲ ਚੱਲੋ। ਜੀ, ਜੀ। ਅਗਲੀ ਰਮਨ ਜੀ, ਆਪਾਂ ਜੇ ਗੱਲ ਕਰਦੇ ਜਾਈਏ, ਜਿਹੜੀਆਂ ਸਟੇਟ ਡਰਾਈਵਿੰਗ ਲਾਇਸੈਂਸ ਅਥਾਰਟੀਜ਼ ਦੀਆਂ ਰਿਕੁਆਇਰਮੈਂਟਸ ਆ, ਕਲੀਅਰਿੰਗ ਹਾਊਸ ਰੂਲ ਆ, ਉਸ ਨੂੰ ਲੈ ਕੇ ਉਹ ਉਹਨਾਂ ਨੇ ਨਵੀਆਂ ਐਸਟੈਬਲਿਸ਼ ਕਰ ਲਈਆਂ ਆ। ਸੋ ਕੀ ਹੈਗਾ ਹੈ ਜੀ ਇਹ ਹੁਣ ਜਿਹੜੀਆਂ ਸਟੇਟ ਡਰਾਈਵਿੰਗ ਲਾਇਸੈਂਸ ਅਥਾਰਟੀਜ਼ ਆ, ਕਲੀਅਰਿੰਗ ਹਾਊਸ ਨੂੰ ਕਿੱਦਾਂ ਜਿਹੜੀਆਂ ਉਹ ਵਰਤਣਗੀਆਂ? ਸੋ ਪ੍ਰਾਈਵੇਟ ਅਥਾਰਟੀਜ਼ ਹੈ, ਡਰਾਈਵਰ ਲਾਇਸੈਂਸ ਅਥਾਰਟੀਜ਼, ਸਿੰਪਲੀ ਕਹਿ ਲਈ ਆਪਾਂ ਜਿਹੜੀਆਂ DMVs ਹੈਗੀਆਂ ਜਿੱਥੋਂ ਤੁਹਾਡਾ ਲਾਇਸੈਂਸ ਇਸ਼ੂ ਹੋਇਆ, ਉਹਨਾਂ ਦੀ ਗੱਲ ਹੈ। ਹੁਣ ਜਿਹੜੀਆਂ ਸਟੇਟ ਗਈ ਆ ਕਿ ਇਹ ਆਪਣੇ ਜਿਹੜੇ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਹੈਗਾ, ਸੋ ਥੋੜਾ ਜਿਹਾ ਰਾਜਕਰਨ ਵਿੱਚ ਮੈਂ ਦੱਸ ਦਿਆਂ ਕਿ ਇਹ 'ਚ ਪ੍ਰੋਬਲਮ ਕੀ ਆ ਰਹੀ ਸੀ ਕਿ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਕਿਸੇ ਦਾ ਪੋਜ਼ਿਟਿਵ ਆ ਗਿਆ ਤੇ ਉਹਨੂੰ ਉੱਥੇ ਸੈਪ ਪ੍ਰੋਗਰਾਮ ਤੇ ਪਾ ਦਿੱਤਾ ਜਾਂਦਾ ਸੀਗਾ, ਤੇ ਗੈਪ ਜਿਹੜਾ FMCSA ਦਾ ਜਿਹੜਾ ਪ੍ਰੋਗਰਾਮ ਹੈਗਾ ਆ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦਾ, ਉਹਦੀ ਇਨਫੋਰਮੇਸ਼ਨ ਆ ਉਹ DMV ਨੂੰ ਡਾਇਰੈਕਟਲੀ ਨਹੀਂ ਸੀ ਮਿਲ ਪਾ ਰਹੀ, ਜਾਂ DMVs ਬਿਹਾਈਂਡ ਸੀਗੀਆਂ, ਜਾਂ ਇਹਨਾਂ ਦੇ ਵਿੱਚ ਜਿਹੜਾ ਲਿੰਕ ਸੀਗਾ ਉਹ ਮਤਲਬ ਕਿਸੇ ਤਰ੍ਹਾਂ ਦੇ ਨਾਲ ਉਹ ਇਨਫੋਰਮੇਸ਼ਨ ਜਿਹੜੀ ਅਪਡੇਟ ਨਹੀਂ ਹੋ ਪਾ ਰਹੀ ਸੀਗੀ। ਸੋ ਹੁਣ FMCSA ਨੇ ਜਿਹੜੀਆਂ ਸਟੇਟ ਡਰਾਈਵਰ ਲਾਇਸੈਂਸ ਇਸ਼ੂਜ਼ ਏਜੰਸੀਜ਼ ਹੈਗੀਆਂ, DMVs ਹੈਗੀਆਂ, ਉਹਨਾਂ ਨੂੰ ਡਾਇਰੈਕਟ ਜਿਹੜਾ ਹੈਗਾ ਆ FMCSA ਦੀ ਜਿਹੜਾ ਪੋਰਟਲ ਹੈਗਾ ਆ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦਾ, ਉਹਦਾ ਐਕਸੈਸ ਦੇ ਦਿੱਤਾ ਹੈਗਾ, ਐਕਸੈਸ ਯੂਜ਼ ਕਰ ਸਕਦੀਆਂ ਹੈਗੀਆਂ। ਸੋ ਇਹਦਾ ਮਤਲਬ ਇਹ ਹੈਗਾ ਕਿ ਜਦੋਂ ਤੁਹਾਡਾ ਕੋਈ ਪੋਜ਼ਿਟਿਵ ਕਿਸੇ ਦਾ ਆ ਗਿਆ ਉਹਦੇ ਵਿੱਚ, ਤੇ ਪੋਜ਼ਿਟਿਵ ਤੁਹਾਡਾ ਰਿਪੋਰਟ ਹੋ ਗਿਆ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ, ਤੇ ਉੱਥੋਂ DMV ਨੇ ਤੁਹਾਡਾ ਜਿਹੜੀ ਵਾਇਓਲੇਸ਼ਨ ਪਿਕ ਕਰਕੇ ਤੁਹਾਡੇ ਲਾਇਸੈਂਸ ਨੂੰ ਡਾਊਨਗ੍ਰੇਡ ਕਰ ਦੇਣਾ ਹੈ ਫਰੋਮ ਕਮਰਸ਼ੀਅਲ ਲਾਇਸੈਂਸ ਟੂ ਰੈਗੂਲਰ ਲਾਇਸੈਂਸ। ਸੋ ਇਟ ਮੀਨਸ ਕਿ ਜਿਹੜੇ ਪਹਿਲਾਂ, ਜਿੱਦਾਂ ਆਪਾਂ ਮੈਂ ਪਿਛਲੇ ਵੀਕ ਵੀ ਰਾਜਕਰਨ ਗੱਲ ਕੀਤੀ ਜੀ, ਉਹ ਇਦਾਂ ਦੀਆਂ ਵਾਇਓਲੇਸ਼ਨ ਹੋਣ ਤੋਂ ਬਾਅਦ ਕਈ ਵਾਰੀ ਟਰੱਕ ਚਲਾਉਣ, ਸੋ ਉਹਦਾ ਮਤਲਬ ਹੁਣ ਜਿਹੜੀ DMV ਹੈਗੀ ਆ ਉਹ ਉਸ ਡਰਾਈਵਰ ਲਾਇਸੈਂਸ ਨੂੰ ਡੀਗ੍ਰੇਡ ਕਰ ਦਊਗੀ, ਥੱਲੇ ਲੈ ਆਊਗੀ ਟੂ ਅ ਰੈਗੂਲਰ ਲਾਇਸੈਂਸ। ਤੇ ਜਿਹੜਾ ਡਰੱਗ ਆਪਣਾ ਕਮਰਸ਼ੀਅਲ ਲਾਇਸੈਂਸ ਪਰਮਿਟ ਵੀ ਮਿਲਿਆ ਆ, ਜੇ ਪਰਮਿਟ ਦੇ ਉੱਤੇ ਤੁਹਾਡਾ ਡਰੱਗ ਪੋਜ਼ਿਟਿਵ ਆ ਜਾਂਦਾ ਤੇ ਤੁਹਾਡਾ ਡਰੱਗ ਜਿਹੜਾ ਪਰਮਿਟ, ਹੁਣ ਉਹਨਾਂ ਨੇ ਇਹਦੇ ਤੇ ਕਾਫੀ ਜਿਹੜਾ ਨਕੇਲ ਪਾਈ ਹੈਗੀ ਆ ਕਿ ਇਹਨਾਂ ਚੀਜ਼ਾਂ ਨੂੰ ਵਿਦਿਨ 60 ਡੇਜ਼ ਜਿਹੜਾ ਆ ਉਹ DMVs ਨੂੰ ਹਦਾਇਤ ਕੀਤੀ ਗਈ ਹੈ ਕਿ ਵਿਦਿਨ 60 ਡੇਜ਼ ਇਹਨੂੰ ਕੰਪਲੀਟ ਕੀਤਾ ਜਾਵੇ। DMVs ਨੂੰ
ਇੱਕ ਡੇਟ ਦਿੱਤੀ ਗਈ ਆ 18 ਨਵੰਬਰ 2024 ਦੀ, ਜਿੱਥੋਂ ਤੱਕ ਕਿ ਇਹ ਫੁੱਲੀ ਕੰਪਲਾਇੰਟ ਹੋਣੀਆਂ ਚਾਹੀਦੀਆਂ, ਇਹਨਾਂ ਦੇ ਫੁੱਲੀ ਜਿਹੜੇ ਰੈਕਡ ਹੈਗੇ ਆ ਉਹ ਅਪਡੇਟ ਹੋਣੇ ਚਾਹੀਦੇ ਆ। ਉਸ ਤੋਂ ਪਹਿਲਾਂ ਮੰਨ ਲਓ ਕਿ ਡੀਐਮਵੀ ਨੂੰ ਇਹ ਚੀਜ਼ ਦਾ ਕਿਸੇ ਤੇ ਸ਼ੱਕ ਹੈਗਾ, ਸੋ ਉਹ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਦੇ ਵਿੱਚ ਜਿਹੜੀ ਕੁਐਰੀ ਹੈਗੀ ਆ, ਜਿਹੜੀ ਆਮ ਤੌਰ ਤੇ ਟਰੱਕਿੰਗ ਕੰਪਨੀ ਇੱਕ ਕੁਐਰੀ ਕਰਦੀ ਆ ਇੱਕ ਡਰਾਈਵਰ ਦੀ ਬੈਕਗਰਾਉਂਡ ਚੈੱਕ ਕਰਨ ਨੂੰ, ਡੀਐਮਵੀ ਹੁਣ ਤੁਹਾਡੀ ਕੁਐਰੀ ਵੀ ਪੁੱਲ ਕਰ ਸਕਦੀ ਆ ਜੇ ਉਹਨੂੰ ਲੱਗਦਾ ਹੈ ਕਿ ਕਿਤੇ ਕੋਈ ਗੜਬੜ ਹੈਗੀ ਆ। ਸੋ ਕੁਐਰੀ ਪੁੱਲ ਕਰ ਸਕਦੀ ਆ। ਸੋ ਕੁਐਰੀ ਪੁੱਲ ਕਰਕੇ ਵੀ ਉਹ ਤੁਹਾਡੀ ਜਿਹੜੀ ਆ ਵਾਇਲੇਸ਼ਨ ਆ ਉੱਥੇ ਕਰ ਸਕਦੀ ਆ। ਸੋ ਇਹਦੇ ਨਾਲ ਰਾਜਕਾ ਇੱਕ ਹੋਰ ਵੀ ਆ ਜੀ ਕਿ ਤੁਸੀਂ ਤੁਹਾਡਾ ਪੋਜ਼ਿਟਿਵ ਆ ਗਿਆ ਤੇ ਤੁਸੀਂ ਰਾਈਟਵੇ ਸੈਪ ਦੇ ਨਾਲ ਜਾ ਕੇ ਗੱਲ ਕਰ ਲਈ, ਸੈਪ ਦੇ ਨਾਲ ਤੁਹਾਡਾ ਮੀਟਿੰਗ ਹੋ ਗਈ, ਤੁਹਾਡਾ ਪ੍ਰੋਗਰਾਮ ਸੈੱਟ ਹੋ ਗਿਆ। ਮੰਨ ਲਓ ਤੁਹਾਨੂੰ 2 ਮਹੀਨੇ ਦਾ ਪ੍ਰੋਗਰਾਮ ਦਿੱਤਾ ਜਾਂਦਾ ਹੈ, ਤੁਸੀਂ ਉਹ 2 ਮਹੀਨੇ ਦਾ ਰਿਟਰਨ ਟੂ ਡਿਊਟੀ ਪ੍ਰੋਸੈਸ ਜਿਹੜਾ ਉਹ ਕੰਪਲੀਟ ਕਰ ਲੈਂਦੇ ਆ। ਸੋ ਉਹਦਾ ਮਤਲਬ ਇਹ ਹੈ ਕਿ ਤੁਸੀਂ ਜੇ ਉਹਨਾਂ ਦੇ ਅਪਡੇਟ ਕਰਨ ਤੋਂ ਪਹਿਲਾਂ ਹੀ ਤੁਸੀਂ ਜਿਹੜਾ ਆ ਉਹ ਚੀਜ਼ ਆਪਣੀ ਵਾਇਲੇਸ਼ਨ ਜਿਹੜੀ ਕਲੀਅਰ ਕਰ ਲਈ ਆ, ਫਿਰ ਤੁਹਾਡਾ ਡਾਊਨਗ੍ਰੇਡ ਡੀਐਮਵੀ ਨਹੀਂ ਕਰੂਗੀ। ਬਾਈ ਚਾਂਸ ਦੇ ਡੀਐਮਵੀ ਤੁਹਾਡਾ ਡਾਊਨਗ੍ਰੇਡ ਕਰ ਵੀ ਦਿੰਦੀ ਆ ਤੇ ਤੁਸੀਂ ਉਧਰੋਂ ਆਪਣਾ ਐਫਐਮਸੀਐਸ ਦੇ ਵਿੱਚ ਕਲੀਅਰੈਂਸ ਤੁਹਾਨੂੰ ਮਿਲ ਗਈ ਆ, ਵਾਪਸ ਤੁਸੀਂ ਉਹਦੇ ਵਿੱਚ ਚਲੇ ਗਏ ਆ ਪੂਲ ਦੇ ਵਿੱਚ, ਫਿਰ ਤੁਸੀਂ ਡੀਐਮਵੀ ਨੂੰ ਰਿਕੁਐਸਟ ਕਰ ਸਕਦੇ ਆ ਕਿ ਉਹ ਤੁਹਾਡੀ ਜਿਹੜੀ ਡਾਊਨਗ੍ਰੇਡ ਹੈਗਾ ਉਹ ਹਟਾ ਕੇ ਤੁਹਾਨੂੰ ਵਾਪਸ ਜਿਹੜਾ ਕਮਰਸ਼ੀਅਲ ਲਾਇਸੈਂਸ ਤੇ ਲੈ ਆਵੇ। ਸੋ ਇਹ ਕਾਫੀ ਮਹੱਤਵਪੂਰਨ ਹੈਗਾ। ਬੜਾ ਵੱਡਾ ਲੂਪ ਹੋਲ ਸੀਗਾ ਪਹਿਲਾਂ ਇਹ, ਕਿ ਜਿੱਥੇ ਕਾਫੀ ਜਿਹੜੇ ਲੋਕ ਸੀਗੇ ਉਹ ਉਧਰ ਡਰੱਗ ਟੈਸਟ ਪੋਜ਼ਿਟਿਵ ਆ ਜਾਂਦਾ ਸੀਗਾ, ਲੇਕਿਨ ਡੀਐਮਵੀ ਉਹਨੂੰ ਅਪਡੇਟ ਨਹੀਂ ਸੀ ਕਰਦੀ ਤੇ ਉਹ ਸਟਿਲ ਕਮਰਸ਼ੀਅਲ ਲਾਇਸੈਂਸ ਜਿਹੜਾ ਉਹ ਚੱਲਦਾ ਰਹਿੰਦਾ ਸੀਗਾ। ਜੀ ਸੋ ਸਖਤੀ ਜਿਹੜੀ ਇਹਨਾਂ ਨੇ ਇਸ ਚੀਜ਼ ਦੇ ਵਿੱਚ ਜਿਹੜੀ ਉਹ ਰੱਖੀ ਆ, ਜਿੱਦਾਂ ਤੁਸੀਂ ਕਿਹਾ ਵੀ ਲੂਪ ਹੋਲ ਨੂੰ ਬੰਦ ਕਰਨ ਦੀ ਇਹਨਾਂ ਦੀ ਇਸ ਚੀਜ਼ 'ਚ ਕੋਸ਼ਿਸ਼ ਹੈਗੀ ਆ, ਜਿਹੜੀ ਕਿ ਚੰਗੀ ਗੱਲ ਜਿਹੜੀ ਉਹ ਹੋ ਸਕਦੀ ਆ। ਤੇ ਕਈ ਥਾਵਾਂ ਦੇ ਉੱਤੇ ਆਪਾਂ ਰਮਨ ਜੀ ਜਿਹੜਾ ਦੇਖ ਰਹੇ ਆ, ਜਿਹੜੀਆਂ ਹੁਣ ਫੈਡਰਲ ਕੁਛ ਰੈਗੂਲੇਸ਼ਨਸ ਕਹਿੰਦੇ ਆ ਰਹੀਆਂ ਆ, ਉਹਦੇ ਨਾਲ ਕਹਿੰਦੇ ਵੀ ਇਹ ਔਖਾ ਹੋ ਜਾਊਗਾ ਹੋਰ ਵੀ, ਕਹਿੰਦੇ ਵੀ ਡਰਾਈਵਰਸ ਨੂੰ ਲੱਭਣਾ। ਟਰੱਕਰ ਸ਼ਾਰਟੇਜ, ਡਰਾਈਵਰ ਸ਼ਾਰਟੇਜ ਦਾ ਰੌਲਾ ਤਾਂ ਕਿਤੇ ਪਹਿਲੋਂ ਹੀ ਜਿਹੜਾ ਉਹ ਪਿਆ ਹੈ। ਦੇਖੋ ਰਾਜਕਿਰਨ, ਬੜੇ ਬਹੁਤ ਕੱਲ 2018 ਦੇ ਵਿੱਚ ਇਹਨੂੰ ਅੱਗੇ ਵੀ ਕਰ ਦਿੱਤਾ ਗਿਆ ਸੀਗਾ, ਮੂਵ ਫਾਰਵਰਡ ਕਰ ਦਿੱਤਾ ਗਿਆ ਸੀਗਾ। ਜਿਹੜੀ ਕਿ ELDT ਪ੍ਰੋਗਰਾਮ ਹੈਗਾ, ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਹੈਗਾ। ELDT ਉਹ ਬੜੀ ਦੇਰ ਤੋਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕਿਉਂਕਿ ਹਰ ਇੱਕ ਪਾਸਿਓਂ ਆਪਾਂ ਵੀ ਬਹੁਤ ਵਾਰੀ ਇਸ ਰੇਡੀਓ ਸਟੇਸ਼ਨ ਦੇ ਮਾਧਿਅਮ ਦੇ ਨਾਲ ਆਪਾਂ ਵੀ ਬਹੁਤ ਵਾਰੀ ਇਹ ਗੱਲ ਕੀਤੀ ਆ ਕਿ ਜਿਹੜੀ ਡਰਾਈਵਰਸ ਦੀ ਟ੍ਰੇਨਿੰਗ ਹੈਗੀ ਆ ਉਹ ਰਿਗਰਸ ਹੋਣੀ ਚਾਹੀਦੀ ਆ, ਸਖਤ ਹੋਣੀ ਚਾਹੀਦੀ ਆ, ਕੁਝ ਹੋਰ ਥੋੜਾ ਐਫਰਟ ਹੋਣੀ ਚਾਹੀਦੀ ਆ, ਕਿਉਂਕਿ ਕਾਫੀ ਜਿਹੜੀ ਆ ਲੀਨੀਅੰਟ ਤੇ ਲੂਜ਼ ਹੈਗੀ ਆ ਇਸ ਵੇਲੇ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਇਹ ਜਿਹੜਾ ਹੁਣ ਆਬਵੀਅਸਲੀ ਜਦੋਂ ELDT ਪ੍ਰੋਗਰਾਮ ਨੈਕਸਟ ਈਅਰ ਲਾਗੂ ਹੋ ਜਾਣਾ, ਉਹਦੇ ਨਾਲ ਜਿਹੜਾ ਟਰੱਕ ਸਕੂਲ ਹੈਗੇ ਆ ਉਹਨਾਂ ਦਾ ਰਜਿਸਟ੍ਰੇਸ਼ਨ ਪ੍ਰੋਸੈਸ ਵੀ ਸ਼ੁਰੂ ਇਸ ਵੇਲੇ ਚੱਲ ਰਿਹਾ ਹੈਗਾ, ਔਰ ਫਾਈਨਲ ਡੇਟ ਉਹਨਾਂ ਦੀ ਵੀ ਫਰਵਰੀ ਦੇ ਵਿੱਚ ਹੈਗੀ ਆ। ਉਸ ਤੋਂ ਪਹਿਲਾਂ ਕੰਪਲਾਇੰਸ ਦੇ ਵਿੱਚ ਹੋਣਾ ਪੈਣਾ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਕਿਤੇ ਕੰਪਲਾਇੰਸ ਕਰਦੇ ਆ, ਕੋਈ ਨਵਾਂ ਪ੍ਰੋਗਰਾਮ ਆਉਂਦਾ ਆ, ਹੁਣ ਜਿਹੜਾ ਨਵਾਂ ਪ੍ਰੋਗਰਾਮ ਹੈਗਾ ਉਹਦੇ ਵਿੱਚ ਤੁਹਾਡੇ ਕੋਲ ਆਵਰਸ ਹੈਗੇ ਕਿ ਇੰਨੇ ਘੰਟੇ ਤੁਹਾਡੇ ਜਿਹੜਾ ਡਰਾਈਵਰ ਆ ਜਿਹਨੇ ਟ੍ਰੇਨਿੰਗ ਲੈਣੀ ਆ ਉਹ ਇੰਨੇ ਘੰਟੇ ਓਵਰ ਦਾ ਰੋਡ ਉਹਨੇ ਟਰੱਕ ਉੱਥੇ ਸਕੂਲ 'ਚ ਚਲਾਇਆ ਹੋਵੇ। ਕਈ ਚੀਜ਼ਾਂ ਹੈਗੀਆਂ ਜਿਹੜੀਆਂ ਇੰਪਲੀਮੈਂਟ ਹੋਣੀਆਂ ਆ। ਸੋ ਉਹ ਜਦੋਂ ਚੀਜ਼ਾਂ ਇੰਪਲੀਮੈਂਟ ਜਦੋਂ ਸਖਤੀ ਹੁੰਦੀ, ਹੁਣ ਦੇਖੋ ਨਾ, ਜੇ ਆਪਾਂ ਗੱਲ ਕਰੀਏ ਕਿ 12 ਦਿਨਾਂ ਦੇ ਵਿੱਚ ਸਕੂਲ ਦੇ ਵਿੱਚ ਕਹਿੰਦੇ 10 ਦਿਨਾਂ 'ਚ 12 ਦਿਨਾਂ 'ਚ ਲਾਇਸੈਂਸ ਲੈ ਦਿੰਦੇ ਆ, ਮਿਲ ਜਾਂਦਾ ਆ, ਕਰ ਲੈਂਦੇ ਆ। ਤੇ ਜੇ ਉੱਥੇ ਆਪਾਂ ਕਹਿ ਦਈਏ ਵੀ ਹੁਣ 2 ਮਹੀਨੇ 'ਚ ਮਿਲੂਗਾ ਤਾਂ ਡੈਫੀਨੇਟਲੀ ਉਹਦੇ ਵਿੱਚ ਫਰਕ ਤਾਂ ਪੈਣਾ, ਠੀਕ ਹੈ ਨਾ। ਉਹਦੇ 'ਚ ਇਸ਼ੂਜ਼ ਤਾਂ ਖੜੇ ਹੋਣੇ ਆ, ਉਹਦੇ 'ਚ ਡਰਾਈਵਰ ਸ਼ੋਰਟੇਜ। ਦੇਖੋ ਆਪਾਂ ਇਸ ਚੀਜ਼ ਨੂੰ ਜ਼ਰੂਰ ਧਿਆਨ ਨਾਲ ਸੋਚੀਏ ਔਰ ਸਮਝੀਏ। ਡਰਾਈਵਰ ਸ਼ੋਰਟ ਕਰਕੇ ਆਪਾਂ ਜਲਦੀ ਚੀਜ਼ ਪ੍ਰੋਡਿਊਸ ਕਰਕੇ ਬਾਹਰ ਦੇਣੀ ਆ ਕਿ ਡਰਾਈਵਰ ਸ਼ੋਰਟੇਜ ਹੋਣ ਕਰਕੇ ਆਪਾਂ ਵਧੀਆ ਡਰਾਈਵਰ ਪ੍ਰੋਡਿਊਸ ਕਰਨੇ ਆ। ਸੋ ਦੋਨਾਂ ਦੇ ਵਿੱਚ ਬਹੁਤ ਫਰਕ ਆ, ਕੁਆਂਟੀਟੀ ਤੇ ਕੁਆਲਿਟੀ ਦੇ ਵਿੱਚ ਆਬਵੀਅਸਲੀ ਫਰਕ ਹੁੰਦਾ ਆ। ਸੋ ਇੱਥੇ ਕੁਆਲਿਟੀ ਜਿਹੜੀ ਆ ਉਹ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਦੇ ਵਿੱਚ ਕੁਆਂਟੀਟੀ ਦੇ ਵਿੱਚ ਫਰਕ ਪਊਗਾ। ਜੀ ਸੋ ਨਹੀਂ ਬਿਲਕੁਲ ਇਹ ਚੀਜ਼ ਤਾਂ ਹੈਗੀ ਆ। ਹੁਣ ਦੇਖੋ ਇਸੇ ਨੂੰ ਕਹਿੰਦੇ ਵੀ ਮਾਰ ਨੂੰ ਝੱਲਣ ਦੇ ਲਈ ਵੀ, ਮਾਰ ਕਹਿ ਲਓ ਜਾਂ ਜੋ ਵੀ ਕਹਿ ਲਓ, ਜੋ ਇਹ ਰਿਕੁਆਇਰਮੈਂਟਸ ਉਹਨੂੰ ਝੱਲਣ ਦੇ ਲਈ ਹੁਣ ਜਿਹੜੀਆਂ ਕੰਪਨੀਆਂ ਆ ਨਵੇਂ ਡਰਾਈਵਰ ਦੇ ਲਈ ਸਕਾਲਰਸ਼ਿਪ ਵੀ ਕਹਿੰਦੇ ਆਫਰ ਕਰ ਰਹੀਆਂ ਆ। ਆਓ ਤੁਹਾਨੂੰ ਅਸੀਂ ਸਕਾਲਰਸ਼ਿਪ ਦੇਵਾਂਗੇ ਤੇ ਤੁਸੀਂ ਆਓ ਸਾਡੇ ਨਾਲ ਡਰਾਈਵਰ ਜਿਹੜੇ ਉਹ ਲੱਗੋ। ਤੇ ਆਈ ਥਿੰਕ ਚਲੋ ਚਾਹੇ ਸਪਲਾਈ ਚੇਨ ਦੇ ਕਰਕੇ ਆ ਜਾਂ ਟਰੱਕਰ ਸ਼ਾਰਟੇਜ ਦਾ ਕਰਕੇ ਆ, ਕੀ ਲੱਗਦਾ ਆਪਾਂ ਨੂੰ ਇਹ ਜਿਹੜੀ ਵਾਕਿਆ ਹੀ ਇੱਕ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ ਵੀ ਚੰਗੀ ਤਰ੍ਹਾਂ ਨਾ ਸਿਖਲਾਈ ਹੋ ਕੇ ਡਰਾਈਵਰ ਆਉਣ ਦੀ, ਇਹ ਸੁਲਝ ਸਕਦੀ ਆ?
ਦੇਖੋ, ਗੱਲ ਅਗੇਨ ਰਾਜਕਰਨ ਬੜੇ ਫੈਕਟਰਸ ਹੈਗੇ ਆ। ਆਪਾਂ ਜੇ ਗੱਲ ਕਰੀਏ ਕਿ ਡਰਾਈਵਰਸ ਦੀ ਸ਼ਾਰਟੇਜ ਦੀ ਗੱਲ ਕਰ ਲਈਏ, ਦੇਖੋ ਬੜੇ ਫੈਕਟਰਸ ਕੰਮ ਕਰ ਰਹੇ ਆ। ਜੇ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ, ਉਹਦੇ ਵਿੱਚ 1 ਲੱਖ ਡਰਾਈਵਰ ਜਿਹੜਾ ਆ ਆਊਟ ਹੋ ਚੁੱਕਾ ਆ। ਪਿਛਲੇ ਸਾਲ 2020 ਦੇ ਵਿੱਚ ਟਰੱਕ ਸਕੂਲ ਸਾਰੇ ਬੰਦ ਰਹੇ ਹੈਗੇ ਆ, ਕੋਈ ਡਰਾਈਵਰ ਪ੍ਰੋਡਿਊਸ ਨਹੀਂ ਹੋਇਆ ਹੈਗਾ। ਉਹ ਵੀ ਇੱਕ ਪ੍ਰੋਬਲਮ ਹੈਗੀ ਆ ਕਿ ਵਿੱਚ ਗੈਪ ਆ ਗਿਆ। ਉਸ ਤੋਂ ਬਾਅਦ ਸਕੂਲਾਂ ਵੱਲੋਂ ਜਿਹੜੇ ਡਰਾਈਵਰ ਪ੍ਰੋਡਿਊਸ ਕੀਤੇ ਜਾਂਦੇ ਆ, ਫਸਟ 6 ਮੰਥਸ ਟੂ ਅ ਈਅਰ ਉਹ ਡਰਾਈਵਰ ਜਿਹੜਾ ਹੁੰਦਾ ਆ, ਉਹਨੇ ਪ੍ਰੈਕਟੀਕਲੀ ਰੋਡ ਤੇ ਜਾ ਕੇ ਜਿਹੜਾ ਕੰਮ ਸਿੱਖਣਾ ਹੁੰਦਾ, ਕੰਮ ਕਰਨਾ ਹੁੰਦਾ, ਔਰ ਉਹਦੇ ਵਿੱਚ ਬਹੁਤ ਘੱਟ ਜਿਹੜੇ ਹੁੰਦੇ ਆ ਕਿ ਜਿਹੜੇ ਸੋਲੋ ਡਰਾਈਵਰ ਜਾਂਦੇ ਆ, ਟੀਮ 'ਚ ਕੰਮ ਕਰਨਾ ਪੈਂਦਾ। ਚਲੋ ਅੱਜ ਕੱਲ੍ਹ ਆਪਣਾ ਤਾਂ ਮਾਹੌਲ ਥੋੜ੍ਹਾ ਜਿਹਾ ਬਦਲ ਚੁੱਕਾ ਹੈ ਆਪਣੀ ਕਮਿਊਨਿਟੀ ਦਾ, ਮਤਲਬ ਕਿ ਦੂਜੇ ਤੀਜੇ ਵੀ ਸੋਲੋ ਹੋ ਜਾਂਦੇ ਆ, ਪਰ ਡੈਫੀਨੇਟਲੀ ਉਹ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ। ਤੇ ਬਾਕੀ ਰਾਜਕਿਰਨ ਇੱਕ ਓਵਰਆਲ ਜੇ ਤੁਸੀਂ ਸੋਚ ਕੇ ਦੇਖੋ ਤੇ ਇੱਕ ਹੁੰਦੀ ਹੈ ਕਿ ਇੱਕ ਹਾਈਪ ਕ੍ਰੀਏਟ ਕੀਤੀ ਜਾਂਦੀ ਹੈ ਕਿਸੇ ਚੀਜ਼ ਦੀ, ਕਿ ਜਦੋਂ ਕਿਸੇ ਚੀਜ਼ ਦੀ ਮਤਲਬ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਇਹ ਹਾਈਪ ਇਸ ਕਰਕੇ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਜਿਹਦੇ ਵਿੱਚ ਡਰਾਈਵਰਲੈਸ ਟਰੱਕ ਜਿਹੜਾ ਹੈਗਾ, ਉਹਦੀ ਮਹੱਤਤਾ, ਉਹਦੀ ਇੰਪੋਰਟੈਂਸ ਜਿਹੜੀ ਆ ਉਹਦੇ ਵਿੱਚ ਲੋਕਾਂ ਦਾ ਧਿਆਨ ਲਾਉਣ ਦੀ ਜਾਂ ਉਧਰ ਨੂੰ ਧਿਆਨ ਖਿੱਚਣ ਦੀ ਗੱਲ ਕੀਤੀ ਜਾ ਰਹੀ ਆ, ਔਰ ਜਿਹਦੇ ਵਿੱਚ ਕਿਤੇ ਨਾ ਕਿਤੇ ਸਕਸੈਸਫੁਲ ਹੁੰਦੇ ਵੀ ਜਾ ਰਹੇ ਆ, ਕਿਉਂਕਿ ਜਿੰਨੀਆਂ ਵੀ ਡਰਾਈਵਰਲੈਸ ਕੰਪਨੀਆਂ ਆ ਰਹੀਆਂ ਹੈਗੀਆਂ, ਉਹਨਾਂ ਦੇ ਵਿੱਚ ਦੇਖੋ ਕਿ ਬਹੁਤ ਵੱਡੇ ਵੱਡੇ ਜਿਹੜੇ ਬਿਜ਼ਨਸ ਪੀਪਲ ਹੈਗੇ, ਉਹਨਾਂ ਦਾ ਹੱਥ ਹੈਗਾ, ਉਹਨਾਂ ਦਾ ਸ਼ੇਅਰ ਹੈਗਾ, ਔਰ ਉਹਨਾਂ ਦਾ ਜਿਹੜਾ ਉਹਦੇ ਵਿੱਚ ਆਪਣਾ ਮਤਲਬ ਕਿ ਉਹਨਾਂ ਦਾ ਹਿੱਸਾ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵਰਕਆਊਟ ਕਰ ਰਹੀਆਂ ਹੈਗੀਆਂ ਟੂਵਰਡਸ ਦੈਟ ਸਿਚੁਏਸ਼ਨ। ਇਦਾਂ ਹੀ ਸੇਮ ਹੁਣ ਟਰੱਕਾਂ ਦੀਆਂ ਪ੍ਰਾਈਸਾਂ ਦੇਖ ਲਓ ਯਾਰ। ਮੈਂ ਮਤਲਬ ਕਿ ਰਾਜਗੜ੍ਹ ਅੱਜ ਮੈਨੂੰ ਇੱਕ ਗੱਲ ਕਰਨ ਨੂੰ ਜ਼ਰੂਰੀ ਲੱਗਦੀ ਆ ਕਿ ਜੀ ਕੱਲ ਗਰੁੱਪਸ ਦੇ ਵਿੱਚ ਇੱਕ ਟਰੱਕ ਜਿਹੜਾ ਆ ਫॉर ਸੇਲ, ਨਵਾਂ ਬ੍ਰਾਂਡ ਨਿਊ ਟਰੱਕ 2022 ਦਾ ਟਰੱਕ ਘੁੰਮ ਰਿਹਾ ਹੈਗਾ, ਤੇ ਉਹ ਤੇ ਕਮੈਂਟ ਕਰਨ ਨੂੰ ਮਤਲਬ ਕਿ ਬੇਸਿਕਲੀ ਮੈਨੂੰ ਲੱਗਦਾ ਕਿ ਕਿਸੇ ਕੋਲ ਕਮੈਂਟ ਵੀ ਨਹੀਂ ਕਰ ਹੋ ਰਹੇ ਉੱਤੇ। ਤੇ 2,85,000 ਦਾ ਟਰੱਕ ਜਿਹੜਾ ਆ ਉਹ ਘੁੰਮ ਰਿਹਾ ਹੈਗਾ ਉਹਦੇ ਵਿੱਚ। ਉਹ ਤੇ ਉਹ ਚੀਜ਼ ਜਿਹੜੀ ਆ, ਉਹ ਦੇਖੋ ਉਹ ਚੀਜ਼ ਜਿਹੜੀ ਆ ਉਹ ਕਿੱਧਰ ਨੂੰ ਜਾ ਰਹੀ ਹੈਗੀ ਆ। ਮੀਨ ਤੁਸੀਂ ਕਿੱਥੇ ਚੱਲ ਆ। ਇਹ ਜਿਹੜਾ ਟਰੱਕ ਹੈਗਾ ਆ, ਇਹ 170 180 ਦੇ ਤਕਰੀਬਨ 180 ਦੇ ਕਰੀਬ, ਜਾਂ ਕਿਸੇ ਨੂੰ ਲੀਗਲੀ ਡੀਲਰਸ਼ਿਪ ਕੋਲੋਂ ਲਿਆ ਹੋਊਗਾ ਤੇ 160 70 80 ਦੇ ਲਾਗੇ ਲਿਆ ਹੋਊਗਾ, ਠੀਕ ਹੈ ਨਾ। ਯਾਰ ਤੁਸੀਂ $1 ਲੱਖ ਮਤਲਬ ਕਿ ਇੱਕ ਟਰੱਕ ਦੀ ਬਲੈਕ ਦੇ ਵਿੱਚ ਚੀਜ਼, ਮਤਲਬ ਕਿ ਇਹ ਚੀਜ਼ ਮਤਲਬ ਇੱਥੋਂ ਤੱਕ ਹੋਊਗੀ ਵੀ ਤੁਸੀਂ ਸੋਚਦੇ ਕਿ ਟਰੱਕਿੰਗ ਇੰਨੀ ਜ਼ਿਆਦਾ, ਮਤਲਬ ਕਿ ਜਿੱਦਾਂ ਲੋਡ ਚੱਕ ਕੇ ਲੈ ਕੇ ਗਏ ਆ, ਉਹ 'ਚ 10 ਡੱਬੇ ਫਿਰ ਡਾਲਰਾਂ ਦੇ ਹੋਣੇ ਆ ਵੀ ਚੱਲ 2 ਡੱਬੇ ਚੱਕੇ ਦੇ ਆਪਾਂ ਪੇਮੈਂਟ ਦੇ ਦਿਆਂਗੇ। ਨਹੀਂ, ਇਹ ਚੀਜ਼ ਨੂੰ ਸਮਝੋ। ਇਹ ਚੀਜ਼ ਬਹੁਤ ਜ਼ਿਆਦੀ ਜਿਹੜੀ ਆ ਆਕਵਰਡ ਹੋ ਰਹੀ ਆ, ਬਹੁਤ ਜ਼ਿਆਦੀ ਇਹ ਗਲਤ ਹੋ ਰਹੀ ਆ। ਸੋ ਇੰਨੀਆਂ ਨਾ ਪ੍ਰਾਈਸਾਂ ਜਿਹੜੀਆਂ ਆਪਣੇ ਆਪ ਨੂੰ ਦੇਖੋ ਰਾਜਗੜ੍ਹ, ਮੈਂ ਤਾਂ ਥੋੜੇ ਦਿਨਾਂ ਤੋਂ ਇਹ ਗੱਲ ਸਮਝ ਆ ਰਹੀ ਆ ਵੀ ਇੰਡੀਆ ਦੇ ਵਿੱਚ ਆੜਤੀਏ ਤੇ ਇੱਥੇ ਹੁਣ ਆਹ ਚੀਜ਼ ਆ, ਇਹ ਆਪਾਂ ਤਾਂ ਕਮਾ ਕੇ ਇੱਧਰ ਹੀ ਜੋਗੇ ਆ ਵੀ ਇੱਥੇ ਹੀ ਜਿਹੜੇ ਆ ਇਹਨਾਂ ਦਾ ਘਰੇ ਭਰੀ ਜਾਣਾ ਆ। ਇਹ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਸਿਸਟਮ ਆਪਾਂ ਬਦਲ ਸਕਦੇ ਆ ਜਾਂ ਸੋ ਰਮਨ ਜੀ, ਦੌੜ ਲੱਗੀ ਹੋਆ ਖਾਸ ਕਰਕੇ ਪੰਜਾਬੀਆਂ 'ਚ। ਮੈਂ ਤਾਂ ਦੇਖਦਾ ਸੀ, ਮੈਂ ਨਾ ਇੱਕ ਰਿਪੋਰਟ ਪੜ੍ਹਦਾ ਸੀ, ਉਹਦੇ 'ਚ ਉਹ ਕਹਿੰਦੇ ਵੀ ਹਜੇ ਵੀ USA ਦੇ ਵਿੱਚ ਜੇ ਤੁਸੀਂ ਦੇਖੋ ਪਰਸੈਂਟੇਜ ਵਾਈਜ਼ ਵੀ ਟਰੱਕ ਡਰਾਈਵਰਸ ਐਂਡ ਟਰੱਕਰਸ ਕੌਣ ਆ, ਵਾਈਟ ਲੋਕ ਜਿਹੜੇ ਚਿੱਟੇ ਆ ਉਹ 76.9% ਆ, ਬੀਬੀਆਂ ਜਿਹੜੀਆਂ ਆ ਉਹ 7.8%, ਤੇ ਬਲੈਕ ਔਰ ਜਾਂ ਜਿਹੜੇ ਅਫਰੀਕਨ ਅਮਰੀਕਨ ਆ ਉਹ 16.8%, ਹਿਸਪੈਨਿਕ 22.6% ਤੇ ਏਸ਼ੀਅਨ ਸਿਰਫ 2.9% ਆ USA ਦੇ। ਇਹ ਜਿਹੜੀ ਇੱਕ ਰਿਪੋਰਟ ਸੀਗੀ, ਉਹਨਾਂ ਨੇ MSNBC ਨੇ ਛਾਪੀ ਆ। 99 ਤੇ ਜਾਓ ਤਾਂ ਲੱਗਦਾ ਵੀ 90% ਆਪਣੇ ਜਿਹੜੇ ਉਹ ਹੈਗਾ ਕੈਲੀਫੋਰਨੀਆ ਦੇ ਵਿੱਚ ਘੁੰਮੋ ਤਾਂ ਇਦਾਂ ਹੀ ਜਿਹੜਾ ਲੱਗਦਾ। ਨਹੀਂ, ਨੋ ਡਾਊਟ ਜਿਹੜੀ ਟਰੱਕਿੰਗ ਆ ਉਹ ਕੱਲੀ ਕੈਲੀਫੋਰਨੀਆ ਨਹੀਂ, ਪੂਰੇ ਅਮਰੀਕਾ ਦੇ ਵਿੱਚ ਹੈਗੀ ਆ, ਤੇ ਚਿਰ ਦੇ ਜਿਹੜੇ ਉਹ ਆ ਰਹੇ ਆ। ਇੱਕ ਨਵੀਂ ਰਿਪੋਰਟ ਦੇ ਮੁਤਾਬਕ 1200 ਟਰੱਕਰ ਹਰ ਹਫ਼ਤੇ ਰਿਟਾਇਰ ਹੋ ਰਿਹਾ, ਜਿਹੜਾ ਮੁੜ ਕੇ ਦੁਬਾਰਾ ਟਰੱਕ ਤੇ ਨਹੀਂ ਚੜ ਰਿਹਾ। ਜਿਹੜੇ ਪੁਰਾਣੇ ਆ ਉਹ ਛੱਡ ਕੇ ਜਿਹੜੇ ਉਹ ਜਾ ਰਹੇ ਆ। ਸੋ ਰਿਪਲੇਸਮੈਂਟ ਰੇਟ ਇੰਨੀ ਜ਼ਿਆਦਾ ਨਹੀਂ ਹੈਗੀ ਮੇਬੀ। ਸੋ ਇਹ ਇੱਕ ਪ੍ਰੋਬਲਮ ਆ ਜੀ। ਰਾਜ ਤੇ ਹਜਰ ਭਾਜੀ ਜਿੰਨੀ ਮਰਜ਼ੀ ਰਿਪੋਰਟ ਪੇਸ਼ ਕਰ ਦਿਓ, ਜੋ ਮਰਜ਼ੀ ਕਰ ਦਿਓ, ਪਰ ਇਸ ਵੇਲੇ ਜਿਹੜੀ ਡੀਲਰਸ਼ਿਪ ਦੇ ਤੁਸੀਂ ਚਲੇ ਜਾਓ, 90% ਆਰਡਰ ਜਿਹੜੇ ਉਹ ਪੰਜਾਬੀਆਂ ਦੇ ਆ। ਪਤਾ ਨਹੀਂ ਕਿਹੜੇ ਪਾਸੇ ਉਹਨਾਂ ਨੇ ਰਿਪੋਰਟ ਲਈ ਆ, ਪਰ ਮੈਨੂੰ ਤਾਂ ਲੱਗਦਾ ਕਿ ਨਹੀਂ, ਪਰ ਤੁਸੀਂ ਇਹ ਦੇਖੋ ਨਾ ਵੀ ਹੋਰ ਕਮਿਊਨਿਟੀ, ਇਹ ਮੈਂ ਦੱਸਿਆ ਤੁਹਾਨੂੰ ਅੱਜ ਦੀ ਡੇਟ 'ਚ ਇੰਨੀ ਪਰਸੈਂਟੇਜ ਆ ਟਰੱਕ ਡਰਾਈਵਰਸ ਦੀ ਪੂਰੇ ਅਮਰੀਕਾ 'ਚ, ਹਨਾ। ਹੁਣ ਜਦੋਂ ਜਿਹੜੇ ਖਰੀਦਦੇ ਆ ਉਹ ਦੇਖੋ ਵੀ ਕੌਣ ਖਰੀਦਦੇ ਆ, ਇਹੀ ਤਾਂ ਗੱਲ ਆ। ਫਿਰ ਜਾਂ ਤਾਂ ਆਪਾਂ ਇੱਕ ਦੂਜੇ ਵੱਲ ਦੇਖ ਕੇ ਖਰੀਦੀ ਜਾਂਦੇ ਆ, ਠੀਕ ਹੈ ਕਿ ਨਹੀਂ।
ਜਿੱਦਾਂ ਰੀਅਲ ਸਟੇਟ ਹੁੰਦੀ ਆ ਜਾਂ ਹੋਰ, ਤੇ ਮੁੜ ਕੇ ਰਿਸੈਸ਼ਨ ਆਦਾ, ਫਿਰ ਆਲਾ ਦੁਆਲਾ ਦੇਖਦੇ ਆ। ਜੀ, ਆਪਣੇ ਨਾਲ ਕਾਲਰ ਜੁੜੇ ਨੇ ਅਮਰਜੀਤ ਬੈਂਸ ਸਰੋਤੇ। ਜੇ ਤੁਹਾਡਾ ਵੀ ਕੋਈ ਵਿਚਾਰ ਆ, ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-5200 4082725200। ਜੀ ਅਮਰਜੀਤ ਬੈਂਸ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਰਾਵਾਂ ਜੀ। ਪਹਿਲਾਂ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ ਜੀ। ਭਾਈ ਦੀ ਗੱਲ ਕਰਦੇ ਡਰਾਈਵਰ ਸ਼ੋਰਟੇਜ ਨਾ, ਮੈਂ ਸੁਣਿਆ ਨਾ ਵੀ FMCA ਨੇ ਵੀ ਅਲਾਉ ਕਰਤਾ ਵੀ ਜਿਹੜੇ ਅੰਡਰ 21 ਆ ਉਹ ਇੰਟਰਸਟੇਟ ਚਲਾ ਸਕਦੇ ਆ, ਜਿਹੜਾ ਇੱਕ ਸਟੇਟ ਤੋਂ ਦੂਜੀ ਸਟੇਟ ਤੇ ਜਾ ਸਕਦੇ ਆ। ਪਰ ਰਿਸਟ੍ਰਿਕਸ਼ਨ ਇਹ ਆ ਜਿੱਦਾਂ ਉਹਨਾਂ ਨੂੰ ਚਲਾਉਣਾ ਪੈਂਦਾ ਨਾਲ ਐਕਸਪੀਰੀਅੰਸ ਡਰਾਈਵਰ ਦੇ ਨਾਲ, ਜਿੱਦਾਂ ਜਿਹੜਾ ਓਵਰ 21 ਹੋਵੇ ਨਾ, ਆਫਟਰ ਸਰਟਨ ਅਮਾਊਂਟ ਆਵਰਸ ਫਿਰ ਉਹ ਜਿੱਦਾਂ ਇਕੱਲੇ ਵੀ ਚਲਾ ਸਕਦੇ ਆ ਇੰਟਰਸਟੇਟ। I think ਇਹਨਾਂ ਵੀ ਪ੍ਰੋਬਲਮ ਸਾਲਵ ਹੋ ਸਕਦੀ ਹੈ ਜਿਹੜੀ ਡਰਾਈਵਰ ਸ਼ੋਰਟੇਜ ਆ। ਇਹ ਗੱਲ ਮੈਂ ਸੁਣੀ ਆ, ਤਾਂ ਮੈਂ ਪੜ੍ਹਿਆ ਤਾਂ ਨਹੀਂ ਕਾਨੂੰਨ, ਪਰ ਇਹ ਗੱਲ ਸੱਚ ਹੈ ਤਾਂ ਨਹੀਂ ਜੀ, ਅਜੇ ਇਹਦੇ ਓਕੇ ਨਹੀਂ ਹੋਇਆ। ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ, 3000 ਡਰਾਈਵਰਸ ਨੇ ਇਹ ਕੰਮ ਕਰਨਾ ਹੈਗਾ। ਅਜੇ ਪਾਇਲਟ ਪ੍ਰੋਗਰਾਮ ਹੈਗਾ, ਉਹਦੇ ਵਿੱਚ ਇਹਨੂੰ ਦੇਖਿਆ ਜਾਏਗਾ ਕਿ ਇਹ ਕਦੋਂ ਤੱਕ ਕਾਰਗਰ ਸਾਬਤ ਹੁੰਦਾ। ਸੋ ਜਦੋਂ ਪਾਇਲਟ ਪ੍ਰੋਗਰਾਮ ਜਿਹੜਾ ਉਹ ਕੰਪਲੀਟ ਹੋ ਜਾਊਗਾ, ਉਸ ਤੋਂ ਬਾਅਦ ਫਿਰ ਕਾਮੈਂਟ ਪੀਰੀਅਡ ਆਊਗਾ। ਫਿਰ ਕਈ ਕੁਛ ਪਿਛਲੇ ਸਾਲ ਇੱਥੇ ਜਾਂ ਇਸ ਸਾਲ ਇੱਥੇ ਕਾਮੈਂਟ ਪੀਰੀਅਡ ਵੀ ਸੀਗਾ, ਪਰ ਅਜੇ ਪਾਇਲਟ ਪ੍ਰੋਗਰਾਮ ਹੈਗਾ, ਅਜੇ ਨਹੀਂ ਲਾਗੂ ਨਹੀਂ ਹੋਇਆ ਅਜੇ। ਜੀ, ਪਹਿਲਾਂ ਮੈਂ ਕੰਮ ਕਰਦਾ ਸੀ ਓਵਰ ਦਾ ਰੋਡ ਨਾ, ਹੁਣ ਮੈਂ ਲੋਕਲ ਕੰਮ ਕਰਦਾ। ਜਿੱਦਾਂ ਪਹਿਲਾਂ ਯੂਜ਼ ਕੀਤੀ ਸੀ ਕੀਪ ਟਰਕਿੰਗ ਲਾਗਬਕ, ਹੁਣ ਯੂਜ਼ ਕਰਨਾ ਟਰੱਕ ਟੈਕਸ। ਜਿਹੜੀ ਲੋਕਲ ਡਰਾਈਵਿੰਗ ਆ ਇਹਦੇ ਘੰਟੇ 80 ਘੰਟੇ ਦਿੰਦੇ ਆ ਹਫ਼ਤੇ ਦੇ, ਜਿੱਦਾਂ 70 ਆਵਰ ਦਿੰਦੇ ਆ ਓਵਰ ਦਾ ਰੋਡ। ਐਂਡ ਡੇਲੀ ਤੁਸੀਂ 16 ਘੰਟੇ ਕੰਮ ਕਰ ਸਕਦੇ, ਡਰਾਈਵ ਕਰ ਸਕਦੇ 12 ਘੰਟੇ। ਇਹ ਮੈਂ ਨਵੀਂ ਚੀਜ਼ ਸਿੱਖੀ ਹੈਗਾ ਕਿ ਲਾਸਟ 8 ਸਾਲ ਦਾ ਓਵਰ ਦਾ ਰੋਡ ਚਲਾਇਆ ਹੁਣ ਲੋਕਲ ਕਰਦੇ ਆ। ਥੈਂਕ ਯੂ ਜੀ, ਥੈਂਕ ਯੂ ਭਾਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਅਗਲੀ ਜਿਹੜੀ ਆਪਾਂ ਗੱਲ ਜਿਹੜੇ ਕਾਲਰ ਨੇ ਆਪਣੇ ਜੁੜੇ, ਅਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ, ਦੋਨਾਂ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਅੱਛਾ, ਕਰਨਵੀਰ ਭਾਜੀ, ਮੈਂ ਪੁੱਛਣਾ ਸੀ ਸਵਾਲ ਰਮਨ ਭਾਜੀ ਕੋਲ। ਮੇਰੇ ਭਤੀਜੇ ਨੂੰ 28 ਤਰੀਕ ਇੱਥੇ LA ਕਾਉਂਟੀ ਦੇ ਵਿੱਚ ਉਹ ਕਾਰ ਚਲਾ ਰਿਹਾ ਸੀ ਤੇ ਉਹਨੂੰ ਸ਼ਰਾਬ ਪੀਂਦੇ ਨੂੰ ਫੜ ਲਿਆ, ਰੇਸ ਲਾਉਂਦੇ ਆ ਇੱਥੇ ਸੰਤਾ ਮੋਨਿਕਾ ਬੀਚ ਹੈ। ਤੇ ਮੈਂ ਤੁਹਾਡੇ ਕੋਲ ਇਹ ਪੁੱਛਣਾ ਸੀ ਵੀ ਉਦੋਂ ਟੈਂਪਰੇਰੀ ਲਾਇਸੈਂਸ ਦਿੱਤਾ ਵਾ ਪੁਲਿਸ ਡਿਪਾਰਟਮੈਂਟ ਨੇ, ਉਹ ਟੈਂਪਰੇਰੀ ਕੀ ਹੁੰਦਾ, ਉਹਦੇ ਵਿੱਚ ਕਮਰਸ਼ੀਅਲ ਵਹੀਕਲ ਚਲਾ ਸਕਦਾ ਕਿ ਨਹੀਂ, ਤੇ ਇਹਦੀ ਸਜ਼ਾ ਕਿੰਨੀ ਹੁੰਦੀ ਹੈ, ਕਿੰਨੇ ਚਿਰ ਲਈ ਲਾਇਸੈਂਸ ਸਸਪੈਂਡ ਕਰਨਗੇ ਤੇ ਕੀ ਜੁਰਮਾਨਾ ਮਰਜਾ? ਜੇ ਜਾਣਕਾਰੀ ਹੋਵੇ ਭਾਜੀ ਦੱਸੋਗੇ, ਮੈਨੂੰ ਸੁਣ ਲੈਂਦੇ ਹੋ ਭਾਜੀ? ਜੀ ਭਾਜੀ, ਇਹਦੇ ਵਿੱਚ ਕਮਰਸ਼ੀਅਲ ਲਾਇਸੈਂਸ ਤਾਂ ਕਮਰਸ਼ੀਅਲ ਡਰਾਈਵ ਤਾਂ ਬਿਲਕੁਲ ਨਹੀਂ ਕਰ ਸਕਦੇ ਹੈਗੇ। ਸੋ ਜਿਹੜਾ ਲਿਮਿਟਡ ਲਾਇਸੈਂਸ ਹੈਗਾ, ਉਹਦੇ ਤੇ ਸਿਰਫ ਤੇ ਸਿਰਫ ਬੰਦਾ ਘਰੋਂ ਕੰਮ ਤੇ ਕੰਮ ਤੋਂ ਘਰ ਜਾਂਦਾ ਹੈਗਾ। ਲਿਮਿਟਡ ਹੈਗਾ, ਉਹਦੇ 'ਚ ਤੁਸੀਂ ਕਿਸੇ ਹੋਰ ਜਗ੍ਹਾ ਨਹੀਂ ਜਾ ਸਕਦੇ। ਜੁਰਮਾਨਾ ਤੇ ਸਜ਼ਾ ਤੇ ਸਾਰਾ ਕੁਝ ਜਿਹੜੀ ਆ ਉਹ ਤੁਹਾਡੀ ਕੋਰਟ ਦੇ ਵਿੱਚ ਡਿਸਾਈਡ ਹੋਣੀ ਆ। ਜਿਹੜਾ ਜੁਰਮਾਨਾ ਆ ਤੇ ਤੁਹਾਡੀ ਜਿਹੜੀ ਲੈਂਥ ਆਫ ਉਹਦੀ ਜਿਹੜਾ ਲਾਇਸੈਂਸ ਆ ਕੈਂਸਲ ਹੋਣਾ, ਉਹ ਚੀਜ਼ ਜਿਹੜੀ ਆ ਉਹ DMV ਨੇ ਡਿਸਾਈਡ ਕਰਨੀ ਹੈਗੀ, DMV ਦੇ ਪੈਨਲ ਨੇ ਡਿਸਾਈਡ ਕਰਨੀ ਹੈਗੀ। ਸੋ ਓਵਰਆਲ ਇੱਕ ਤਾਂ DUI ਔਰ ਉਸ ਤੋਂ ਰੇਸਿੰਗ ਕਾਫੀ ਸੀਰੀਅਸ ਮਾਮਲਾ ਹੈਗਾ ਆ। ਸੋ ਡਿਪੈਂਡ ਕਰਦਾ ਕਿ ਜਿਹਨੂੰ ਇਹ ਮਿਲਿਆ ਹੈਗਾ ਉਹਦਾ ਪ੍ਰਾਇਰ ਰੈਕਡ ਕੀ ਹੈਗਾ, ਪਹਿਲਾਂ ਉਹਦਾ ਕੀ ਵਰਤੀਰਾ ਹੈਗਾ, ਜਾਂ ਪਹਿਲਾਂ ਵੀ ਉਹਨੂੰ ਕੋਈ ਟਿਕਟ ਮਿਲੀ ਰੇਸਿੰਗ ਦੀ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ। ਸਜ਼ਾ ਤੇ ਜਿਹੜੀ ਆ ਉਹ ਡੈਫੀਨੇਟਲੀ ਹੈਗੀ ਆ ਉਹਦੇ ਵਿੱਚ, ਤੇ ਜਿਹੜੀ ਦੂਸਰੀ ਹੈਗੀ ਆ ਉਹਦੀ ਆਪਣੀ ਜੁਰਮਾਨਾ ਹੈਗਾ, ਉਹ ਕੋਰਟ ਨੇ ਡਿਸਾਈਡ ਕਰਨਾ ਹੈਗਾ। ਉਹਦੇ ਵਿੱਚ ਨੋਬਡੀ ਨੋਜ਼ ਕੀ ਕਿੰਨਾ ਜੁਰਮਾਨਾ ਹੈਗਾ ਤੁਹਾਡਾ। ਜਿਹੜਾ ਉਹਨੂੰ ਲਾਇਰ ਕਰਨਾ ਪਊਗਾ, ਲਾਇਰ ਜਿਹੜਾ ਹੈਗਾ ਉਹ ਤੁਹਾਨੂੰ ਗਾਈਡ ਕਰ ਸਕਦਾ ਜੀ। ਸੋ ਲਾਇਰ ਵੀ ਵਧੀਆ ਕਰਨਾ ਪੈਣਾ, ਤੇ ਇਹ ਨਹੀਂ ਪਤਾ ਵੀ ਹੁਣ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਵੀ ਕੀ ਆ, ਜੇ ਪੋਲੀਟੀਕਲ ਸਾਈਲਮ ਆ ਜਾਂ ਗ੍ਰੀਨ ਕਾਰਡ ਆ, ਇਹ ਇਫੈਕਟ ਕਰਨਾ ਗਾਹਾਂ ਸਿਟੀਜ਼ਨਸ਼ਿਪ। ਸੋ ਇਹ ਬਹੁਤ ਵੱਡੀ ਜਿਹੜੀ ਇਸ਼ੂ ਆ। DUI ਪੇ ਭਰਾਵੋ ਜਿੰਨੇ ਵੀ ਸੁਣਦੇ ਹੈਗੇ ਆ ਵੀ ਇਹ ਤੋਂ ਬਚੋ, ਨਾ ਪੀਓ, ਜੇ ਪੀਂਦੇ ਆ ਘਰ ਬੈਠ ਕੇ ਪੀਓ, ਤੇ ਕੋਈ ਇੱਦਾਂ ਦਾ ਨਾ ਕਰੋ। ਤੁਸੀਂ ਦੇਖੋ ਵੀ ਇੱਕ ਲਾਇਸੈਂਸ ਆ ਛੋਟਾ ਜਿਹਾ, ਤੇ ਉਹਦੇ ਤੇ ਮਿਲੀਅਨਸ ਆਫ ਡਾਲਰ ਤੁਸੀਂ ਬਣਾਉਣੇ ਆ ਸਾਰੀ ਜ਼ਿੰਦਗੀ, ਹੈ ਨਾ, ਤੇ ਜੇ ਉਹ ਚੱਲ ਜਾਏ ਤਾਂ ਫਿਰ ਜ਼ੀਰੋ ਹੋ ਜਾਂਦਾ ਬੰਦਾ। ਜੀ ਬਿਲਕੁਲ। ਬਾਕੀ ਸਜ਼ਾ ਤੇ ਜੁਰਮਾਨਾ, ਕਿੰਨੇ ਚਿਰ ਲਈ ਰੋਕ, ਕਦੀ ਮਿਲੂਗਾ ਨਹੀਂ ਮਿਲੂਗਾ, ਇਹ ਅਦਾਲਤੀ ਕਾਰਵਾਈ ਜਿਹੜੀ ਉਹ ਬਣੂਗੀ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਰਹਿਣੀ ਆ। ਉਸ ਤੋਂ ਬਾਅਦ ਉਹ ਵੀ ਪਤਾ ਨਹੀਂ ਵੀ ਜਦੋਂ ਹੋ ਵੀ ਗਿਆ ਤੇ ਰਮਨ ਭਾਜੀ ਵੀ ਜਿਹੜੀ ਕੰਪਨੀ ਨੇ ਹਾਇਰ ਕਰਨਾ, ਗਾਹਾਂ ਇੰਸ਼ੋਰੈਂਸ ਵਾਲਿਆਂ ਨੇ ਵੀ ਦੇਖਣਾ DUI ਆ ਜਾਂ ਬਹੁਤ ਹਾਰਡ ਜਾਂ ਹਾਇਰਿੰਗ ਦਾ ਬੜਾ ਔਖਾ ਹੋ ਜਾਂਦਾ ਜੀ। ਤੁਹਾਨੂੰ ਜੌਬ ਮਿਲਣੀ ਬੜੀ ਔਖੀ ਹੋ ਜਾਂਦੀ ਆ ਤੁਹਾਡੇ। ਜੇ ਕੋਈ ਤੁਸੀਂ
ਤੁਸੀਂ ਕਮਰਸ਼ੀਅਲ ਲਾਇਸੈਂਸ ਹੈਗੇ ਤੁਹਾਡੇ ਕੋਲ ਜਾਂ ਤੁਹਾਡੇ ਕੋਲ ਕੋਈ ਸੇਲਸ ਪੀਪਲ ਲਾਇਸੈਂਸ ਹੈਗੇ ਆ, ਕਈ ਉਹਨਾਂ ਦੇ ਉੱਤੇ ਅਸਰ ਪੈ ਸਕਦਾ। ਤੁਸੀਂ ਜੇ ਹੈਗੇ ਆ ਤੇ ਕਈ ਵਾਰੀ ਤੁਹਾਨੂੰ ਮਲਟੀਪਲ ਜਿਹੜੀਆਂ ਇਹਦੀਆਂ ਹੈਗੀਆਂ, ਜੇ ਤੁਹਾਨੂੰ ਵਾਇਲੇਸ਼ਨਸ ਮਿਲ ਜਾਂਦੀਆਂ ਤੇ ਲਾਇਸੈਂਸ ਵੀ ਚਲੇ ਜਾਂਦੇ ਆ। ਈਵਨ ਚਾਹੇ ਉਹ ਰੀਅਲ ਸਟੇਟ ਹੈ, ਚਾਹੇ ਕੋਈ ਵੀ ਕਮਰਸ਼ੀਅਲ ਲਾਇਸੈਂਸ ਹੈਗਾ ਤੁਹਾਡੇ ਕੋਲ, ਤੁਹਾਨੂੰ ਲਾਇਸੈਂਸ ਮਿਲਦਾ ਨਹੀਂ ਮੁੜ ਕੇ। ਇਹ ਵੀ ਤੁਹਾਡੀ ਜਿਹੜੀ ਆ ਪ੍ਰੋਬਲਮ ਹੈਗੀ ਆ। ਚਾਹੇ ਉਹ ਡੀਲਰ ਦਾ ਲਾਇਸੈਂਸ ਹੈਗਾ, ਚਾਹੇ ਸੇਲਸ ਪੀਪਲ ਦਾ ਲਾਇਸੈਂਸ ਹੈਗਾ, ਉਹ ਬਹੁਤ ਜਿਹੜਾ ਇਫੈਕਟ ਪੈਂਦਾ ਹੈਗਾ ਔਰ ਜੌਬ ਮਿਲਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਜੀ, ਇਹ ਤਾਂ ਇਹ ਆ ਵੀ ਜਿਹੜੀ ਇਹ ਚੀਜ਼ ਹੁਣ ਫੜ ਹੋ ਰਹੀ ਹੈ। ਹੁਣ ਆਪਾਂ ਜਿੱਦਾਂ ਤੁਸੀਂ ਆਲਰੇਡੀ ਦੱਸਿਆ ਸ਼ੁਰੂਆਤ ਦੇ ਵਿੱਚ ਵੀ ਜਿਹੜਾ ਡਰੱਗ ਕਲੀਅਰਿੰਗ ਹਾਊਸ ਜਿਹੜਾ ਹੈਗਾ ਆ, ਉਸ ਦੇ ਕਰਕੇ ਆਲਰੇਡੀ 1 ਲੱਖ ਜਿਹੜਾ ਡਰਾਈਵਰ ਆ ਉਹ ਆਊਟ ਆਫ ਸਰਵਿਸ ਜਿਹੜਾ ਉਹ ਹੋ ਗਿਆ, ਵੀ ਉਹ ਚਲਾ ਨਹੀਂ ਸਕਦਾ। ਜਾਂ ਸੈਪ ਜਿਹਨੂੰ ਤੁਸੀਂ ਦੱਸ ਰਹੇ ਸੀਗੇ ਵੀ ਲਿਮਿਟਿਡ ਜਿਹੜੀ ਉਸਦੀ ਕੈਪੇਬਿਲਿਟੀ ਜਿਹੜੀ ਉਹ ਰਹਿ ਜਾਂਦੀ ਆ। ਇੱਕ ਚਲੋ ਆਪਾਂ ਹਰ ਵਾਰੀ ਗੱਲ ਕਰਦੇ ਹਾਂ, ਪਰ ਇਹ ਇੱਕ ਗੰਭੀਰ ਮੁੱਦਾ ਆ ਵੀ ਓਪੀਓਇਡਸ ਦੀ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਵੀ ਉਹ ਜਿਹੜੀਆਂ ਨਸ਼ੀਲੀਆਂ ਜਿਹੜੀਆਂ ਦਵਾਈਆਂ ਆ, ਕੁਛ ਤਾਂ ਜਿਹੜੀਆਂ ਦਵਾਈਆਂ ਦੇ ਚੱਕਰ 'ਚ ਅਨਪ੍ਰਿਸਕ੍ਰਾਈਬਡ ਜਿਹੜੀਆਂ ਗੋਲੀਆਂ ਆ ਉਹ ਲੈਣ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਕਿਸੇ ਨੂੰ ਆ ਤੇ ਉਹ ਤੁਸੀਂ ਚੱਕ ਕੇ ਹਾਈ ਕੈਪੈਸਿਟੀ ਵਾਲੀ ਇੱਕ ਹਿਸਾਬ ਦੇ ਨਾਲ ਜਿਹੜੀ ਆ ਉਹ ਖਾ ਲਓ, ਬਾਕੀ ਅਫੀਮ ਭੁੱਕੀ ਵਾਲੀ ਜਿਹੜੀ ਗੱਲ ਆ ਉਹ ਦੂਜੇ ਪਾਸੇ ਆ। ਸੋ ਇਹ ਹੁਣ ਡਿਪੈਂਡ ਕਰਦਾ ਹੈ ਵੀ ਕੀ ਬਣਨ ਜਾ ਰਿਹਾ ਹੈ। ਇਹ ਸਥਿਤੀ ਮਾੜੀ ਹੋ ਸਕਦੀ ਆ। ਇਹ ਨਾ ਉਹ ਵੀ ਨਿੱਤ ਆਏ ਦਿਨ ਹੁਣ ਇਹੀ ਲੋਕਾਂ ਦਾ ਸਵਾਲ ਰਹਿਣ ਵੀ ਉੱਥੇ ਉਹ ਫੜ ਹੋ ਗਿਆ, ਉੱਥੇ ਉਹ ਫੜ ਹੋ ਗਿਆ, ਕਰਨਾ ਕੀ ਆ। ਪੌਣੇ $3 ਲੱਖ ਦਾ ਲੈ ਕੇ ਟਰੱਕ, ਤਕਰੀਬਨ 3 ਲੱਖ ਦਾ ਲੈ ਕੇ ਟਰੱਕ ਬਾਅਦ 'ਚ ਇੱਦਾਂ ਦੀ ਚੀਜ਼ 'ਚ ਫਸ ਗਿਆ ਤੇ ਫਿਰ ਤਾਂ ਭਾਈ ਆਪਾਂ ਪੰਜਾਬ ਦੇ ਵਿੱਚ ਤਾਂ ਰੋਂਦੇ ਆ ਵੀ ਉਹ ਫਾਹੇ ਲਈ ਜਾਂਦੇ ਆ, ਉੱਥੇ ਆਤਮ ਹੱਤਿਆਵਾਂ ਆ, ਬੈਂਕਰਪਸੀਆਂ ਆ, ਇਹ ਉਹ ਆ। ਬਾਅਦ 'ਚ ਉਹ ਸਥਿਤੀ ਇੱਥੇ ਨਾ ਆ ਜਾਵੇ, ਬਚ ਕੇ ਰਹੋ। ਐਵੇਂ ਬੋਲਣੇ 'ਚ ਬਾਂਹ ਆਪਣੇ ਆਪ ਨੂੰ ਪੂਰਾ ਦੇਣ ਦੀ ਜ਼ਰੂਰਤ ਨਹੀਂ ਹੈਗੀ ਇਸ ਕੰਮ 'ਚ ਤਾਂ। ਜਾਂ ਰਾਜਕਰਨ ਸਾਰਿਆਂ ਨਾਲੋਂ ਇਸ ਵੇਲੇ ਜਿਹੜੀ ਡੇਂਜਰਸ ਸਿਚੁਏਸ਼ਨ ਹੈਗੀ ਆ ਨਾ, ਉਹ ਹੈਗੀ ਆ ਜਿਹੜੀ ਓਵਰਡੋਜ਼ ਆਫ ਪੇਨ ਕਿਲਰਸ ਹੈਗੀ ਆ। ਉਹ ਬਹੁਤ ਹੀ ਜ਼ਿਆਦਾ ਪ੍ਰਾਇਮਰੀ ਰੀਜ਼ਨ ਬਣਦਾ ਜਾ ਰਿਹਾ ਆ ਆਪਣੇ ਡਰੱਗ ਪੋਜ਼ਿਟਿਵਨੈਸ ਦਾ। ਸੋ ਜੇ ਤੁਸੀਂ ਕੋਈ ਪੇਨ ਕਿਲਰ ਲੈਣੇ ਹੈਗੇ ਆ ਤੇ ਪੇਨ ਕਿਲਰ ਜ਼ਿਆਦਾ ਲੈ ਲਈ ਹੈਗੀ ਆ, ਜ਼ਿਆਦਾ ਲੈ ਰਹੇ ਹੈਗੇ ਆ, ਤੇ ਉਹ ਬਹੁਤ ਵੱਡਾ ਇਸ਼ੂ ਜਿਹੜਾ ਕ੍ਰੀਏਟ ਹੋ ਰਿਹਾ। ਜੇ ਪੇਨ ਕਿਲਰ ਤੁਹਾਡੇ ਨਾਂ ਤੇ ਪ੍ਰਿਸਕ੍ਰਾਈਬ ਨਹੀਂ ਹੈਗੀ ਤੇ ਉਹ ਬੇਸਿਕਲੀ ਸਿੰਪਲੀ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਆ ਜਾਂਦਾ ਤੇ ਤੁਸੀਂ ਉਹਦੇ ਚੋਂ ਨਿਕਲ ਨਹੀਂ ਸਕਦੇ। ਜੀ ਜੀ ਬਿਲਕੁਲ। ਸੋ ਸਮੱਸਿਆ ਗੰਭੀਰ ਆ। ਇਹ ਗੰਭੀਰ ਸਮੱਸਿਆ ਨਾ ਬਣੇ, ਇਸ ਦੇ ਲਈ ਪਹਿਲਾਂ ਹੀ ਜਿਹੜਾ ਆ ਉਹ ਤੁਸੀਂ ਕਲੀਨ ਜਿਹੜਾ ਉਹ ਚੱਲਣ ਦੀ ਕੋਸ਼ਿਸ਼ ਕਰੋ। ਬਾਕੀ ਜਿਹੜਾ ਰਮਨ ਜੀ ਆਪਾਂ ਇਸ ਦੇ ਵਿੱਚ ਗੱਲ ਕਰ ਰਹੇ ਸੀਗੇ ਵੀ ਜਿਹੜੇ ਸਕੂਲਸ ਹੈਗੇ ਆ ਉਹਨਾਂ ਨੂੰ ਹੁਣ ਰਜਿਸਟਰ ਜਿਹੜਾ ਹੋਣ ਦੇ ਲਈ ਵੀ ਆਖਿਆ ਜਾ ਰਿਹਾ ਹੈਗਾ ਆ। ਸੋ ਉਸ ਦੇ ਬਾਰੇ ਇੱਕ ਵਾਰੀ ਫਿਰ ਜੇ ਤੁਸੀਂ ਜਾਣਕਾਰੀ ਦੇ ਦਿਓ ਵੀ ਲਾਸਟ ਡੇਟ ਵਗੈਰਾ ਕੀ ਹੈਗੀ ਆ ਜਿਨ੍ਹਾਂ ਸਕੂਲਸ ਦਾ ਜਿਹੜੀ ਚਰਚਾ ਚੱਲ ਰਹੀ ਹੈਗੀ ਆ। ਰਾਜਕਰਨ ਫਰਵਰੀ ਦੇ ਫਸਟ ਵੀਕ ਦੇ ਵਿੱਚ ਉਹਨਾਂ ਦੀ ਲਾਸਟ ਡੇਟ ਹੈਗੀ ਆ, ਜਦੋਂ ਤੱਕ ਉਹਨਾਂ ਨੇ ਰਜਿਸਟਰ ਕਰਾਉਣਾ ਹੈਗਾ ਆ। FMCSA ਦੀ ਸਾਈਟ ਤੇ ਜਾ ਕੇ ਤੁਸੀਂ ਜਿਹੜਾ ਟਰੱਕ ਡਰਾਈਵਿੰਗ ਟ੍ਰੇਨਿੰਗ ਪ੍ਰੋਗਰਾਮ ਹੈਗਾ ਉਹਦੇ ਤਹਿਤ ਆਪਣੇ ਸਕੂਲ ਦੀ ਜਿਹੜੀ ਰਜਿਸਟ੍ਰੇਸ਼ਨ ਕਰਾ ਸਕਦੇ ਹੈਗੇ। ਉਹ 'ਚ ਸਰਟਨ ਕੰਡੀਸ਼ਨਸ ਹੈਗੀਆਂ ਜਿਹੜੀਆਂ ਤੁਹਾਨੂੰ ਮੀਟ ਕਰਨੀਆਂ ਪੈਣਗੀਆਂ। ਤੁਹਾਡੇ ਯਾਰਡ ਦੇ ਬਾਰੇ ਵਿੱਚ ਤੁਹਾਡੇ ਇੰਸ਼ੋਰੈਂਸ, ਤੁਹਾਡੇ ਇੰਸਟਰਕਟਰਸ, ਤੁਹਾਡੀਆਂ ਹਰ ਇੱਕ ਚੀਜ਼ ਜਿਹੜੀਆਂ ਉਹਦੇ 'ਚ ਪ੍ਰਿਸਕ੍ਰਾਈਬ ਕੀਤੀਆਂ ਗਈਆਂ ਹੈਗੀਆਂ ਕਿ ਕਿਵੇਂ ਦਾ ਹੋਣਾ ਹੈਗਾ, ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ ਸ਼ਰਤਾਂ। ਤੇ ਉਸ ਤੋਂ ਬਾਅਦ ਤੁਹਾਡੀ ਰਜਿਸਟਰੀ ਤੋਂ ਬਾਅਦ ਤੁਸੀਂ ਉਸ ਡੇਟ ਤੋਂ ਬਾਅਦ ਕੋਈ ਵੀ ਸਕੂਲ ਜਿਹੜਾ ਹੈਗਾ ਉਹ ਜਿਹੜਾ ਟ੍ਰੇਨਿੰਗ ਦੇਗਾ ਉਹ ਉਹਦੇ ਵਿੱਚ ਰਜਿਸਟਰ ਹੋਣਾ ਜ਼ਰੂਰੀ ਹੈਗਾ। ਸੋ ਇਹ ਬਹੁਤ ਜ਼ਰੂਰੀ ਹੈਗਾ। ਔਰ ਇਹਦੇ ਨਾਲ ਦੇ ਨਾਲ ਹੀ ਰਾਜਕਰਨ ਨੈਕਸਟ ਈਅਰ ਮੈਂ ਉਹਦੀ ਡੇਟ ਜਿਹੜੀ ਆ ਫਾਈਨਲ ਲੈ ਕੇ ਆਊਂਗਾ ਨੈਕਸਟ ਵੀਕ ਦੇ ਵਿੱਚ, ਕਿ ਜਿਹੜੀਆਂ ਫਾਈਨਲ ਡੇਟਸ ਵਗੈਰਾ ਸਾਰਾ ਕੁਛ ਹੈਗੀਆਂ ਕਿ ਜਿਹੜਾ ELDT ਪ੍ਰੋਗਰਾਮ ਹੈਗਾ ਆ। ਸੋ ਤੁਹਾਨੂੰ ਜਿਹੜਾ ਸਕੂਲ ਹੈਗਾ ਆ, ਸਕੂਲ ਨੂੰ ELDT ਪ੍ਰੋਗਰਾਮ ਦੇ ਤਹਿਤ ਤੁਹਾਨੂੰ ਟ੍ਰੇਨਿੰਗ ਦੇਣੀ ਪੈਣੀ ਆ। ਜਿਹੜਾ ELDT ਪ੍ਰੋਗਰਾਮ ਜਿਹੜਾ FMCSA DOT ਵੱਲੋਂ ਅਪਰੂਵਡ ਪ੍ਰੋਗਰਾਮ ਹੈਗਾ, ਉਹਦੇ ਵਿੱਚ ਸਪੈਸੀਫਿਕਲੀ ਆਪਾਂ ਨੈਕਸਟ ਵੀਕ 'ਚ ਇਹ ਡਿਸਕਸ ਕਰਾਂਗੇ ਕਿ ELDT ਰੂਲ ਜਿਹੜਾ ਹੈਗਾ ਉਹ ਕਲੀਅਰਲੀ ਕੀ ਹੈਗਾ ਆ, ਉਹਦੇ ਵਿੱਚ ਕਿਹੜੀਆਂ ਰਿਕੁਆਇਰਮੈਂਟਸ ਹੈਗੀਆਂ, ਕਿੰਨੇ ਕੀ ਕਰਨਾ ਹੈਗਾ। ਸੋ ਉਹ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣਗੀਆਂ। ਮੇਕ ਸ਼ੋਰ ਕਿ ਜਿਹੜੇ ਤੁਹਾਡੇ ਟਰੱਕ ਡਰਾਈਵਿੰਗ ਸਕੂਲ ਹੈਗੇ ਆ ਉਹ ਇਹਨਾਂ ਸਾਰੀਆਂ ਰਿਕੁਆਇਰਮੈਂਟਸ ਨੂੰ ਪੂਰੀਆਂ ਕਰਦੇ ਹੋਣ, ਤਾਂ ਕਿ ਜਦੋਂ ਤੁਸੀਂ ਲਾਇਸੈਂਸ ਲੈਣ ਜਾਓ ਤੇ ਇਹ ਨਾ ਹੋਵੇ ਕਿ ਉੱਥੇ ਜਾ ਕੇ ਤੁਸੀਂ ਤੁਹਾਡਾ DMV ਦੇ ਵਿੱਚ ਇਹ ਪ੍ਰੋਬਲਮ ਖੜੀ ਹੋ ਜਾਵੇ। ਅੱਬਲ ਤਾਂ ਉਹ ਟਰੱਕ ਸਕੂਲ ਲੈ ਕੇ ਨਹੀਂ DMV ਤੱਕ, ਕਿਉਂਕਿ ਉਹਨਾਂ ਨੂੰ ਪਤਾ ਹੋਏਗਾ ਕਿ ਜੇ ਉਹ ਨਹੀਂ ਕਰਦੇ। ਜੀ ਜੀ ਬਿਲਕੁਲ। ਤੇ ਆਪਣੇ ਨਾਲ ਇੱਕ ਕਾਲਰ ਜੁੜੇ ਨੇ ਕੁੰਦਨ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ। ਸੁਖਵਿੰਦਰ ਸਿੰਘ ਜੀ ਜੀ ਸੁਖਵਿੰਦਰ ਜੀ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ। ਮੈਂ ਪੇਸ਼ੇ ਤੋਂ ਟਰੱਕ ਡਰਾਈਵਰ ਤਾਂ ਨਹੀਂ ਹੈਗਾ, ਪਰ ਮੈਂ ਤੁਹਾਡਾ ਪ੍ਰੋਗਰਾਮ ਹਰ ਵਾਰੀ ਸੁਣਦਾ ਹੈਗਾ, ਕਿਉਂਕਿ ਕਾਫੀ ਚੀਜ਼ ਨੌਲੇਜ ਮਿਲਦੀ ਹੈਗੀ ਹੈ। ਥੈਂਕ ਯੂ ਜੀ। ਤੇ ਕਾਫੀ ਵਧੀਆ ਗੱਲਾਂ ਤੁਸੀਂ ਦੱਸਦੇ ਹੈਗੇ ਆ, ਚਾਹੇ ਉਹ ਟਰੱਕ ਬਾਰੇ, ਚਾਹੇ ਕਿਸੇ ਹੋਰ ਇੰਸ਼ੋਰੈਂਸ ਬਾਰੇ ਹੈਗੀਆਂ ਗੱਲਾਂ। ਮੈਂ ਇਹ ਸੋਚਦਾ ਵੀ ਜਿਹੜੀ ਜਿੰਨੇ ਇੱਥੇ ਕਾਨੂੰਨ ਸਖਤ ਹੈਗੇ ਆ, ਉਹਦੇ ਬਾਵਜੂਦ ਅਸੀਂ DIU ਲੈਂਦੇ ਹਾਂ ਜਾਂ ਇੱਦਾਂ ਦੀ ਡਰਾਈਵਿੰਗ ਕਰਦੇ ਹਾਂ, ਤੇ ਜੇ ਕਾਨੂੰਨ ਸਖਤ ਨਾ ਹੋਣ ਇੱਥੇ, ਤੇ ਇਹ ਆਪਣੇ ਲੋਕਾਂ ਦਾ ਕੀ ਹਾਲ ਉੱਤੇ ਹੋਵੇ? ਜੀ ਆਪਣੇ ਕੀ ਫਿਰ ਸਾਰਿਆਂ ਨੇ ਹੀ ਜਿਹੜੀਆਂ ਧੁੱਕੀਆਂ ਪੇਲਣੀਆਂ, ਫਿਰ ਸਭ ਨੂੰ ਹੀ ਪਤਾ ਹੈ ਵੀ ਹੋਣਾ ਕੀ ਆ। ਇਹ ਇਦਾਂ ਹੀ ਆ ਜੀ। ਕਈ ਵਾਰੀ ਕਹਿੰਦਾ ਵੀ 4 ਤਰੀਕੇ ਨਾਲ ਕੰਮ ਕਰਦਾ, ਸਰਤਾਜ ਆਖਦਾ ਨਾ ਵੀ ਕਦੀ ਮਿਹਨਤ ਦੇ ਨਾਲ ਤੇ ਇਦਾਂ ਕਰਕੇ ਤੇ ਜਾਂ ਡੰਡੇ ਦੇ ਨਾਲ। ਸੋ ਇਵੈਂਚੁਅਲੀ ਕਈ ਵਾਰੀ ਡੰਡੇ ਦੇ ਨਾਲ ਕੰਮ ਕਰਾਉਣੇ ਪੈਂਦੇ ਆ। ਇਹ ਗੱਲ ਜਿਹੜੀ ਉਹ ਬਣ ਜਾਂਦੀ ਆ। ਇਹ ਕਾਈਂਡ ਆਫ ਹਿਊਮਨ ਨੇਚਰ ਆ। ਜਦੋਂ ਤੁਸੀਂ ਖੁੱਲੇ ਛੱਡਦੇ ਹੋ ਫਿਰ ਪਰਿੰਦੇ ਪਰ ਵੀ ਜਿਹੜੇ ਉਹ ਖੁੱਲ ਕੇ ਉਡਾਉਂਦੇ ਆ, ਮਾਰਦੇ ਆ। ਪਰ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਦੇਖਣਾ ਪੈਂਦਾ ਵੀ ਭਾਈ ਆਪਣੀ ਜਿਹੜੀ ਕੀਤੀ ਹੋਈ ਗੱਲ ਦਾ ਫਾਇਦਾ ਕਿਹਨੂੰ ਆ, ਨੁਕਸਾਨ ਕਿਹਨੂੰ ਆ। ਬਾਕੀ ਇਹ ਜਿਹੜੀਆਂ ਸਰਕਾਰਾਂ ਆ, ਇਹ ਬਣੇ ਪਏ ਨੇ ਜਿਹੜੀਆਂ ਐਸੋਸੀਏਸ਼ਨਾਂ ਨੇ, ਤੇ ਹੋਰ ਇਹਨਾਂ ਨੇ ਵੱਖ-ਵੱਖ ਮਹਿਕਮੇ ਜਿਹੜੇ ਬਣਾਏ ਆ, ਉਹਨਾਂ ਦਾ ਕੰਮ ਹੀ ਇਹ ਆ ਵੀ ਓਵਰਆਲ ਪਬਲਿਕ ਦਾ ਜਿਹੜਾ ਬੈਨੀਫਿਟ ਆ ਉਹ ਹੁੰਦਾ ਰਵੇ। ਜੀ ਰਮਨ ਜੀ, ਹਰਜੋਤ ਜੀ। ਮੈਂ ਤਾਂ ਇਹ ਗੱਲ ਕਰ ਰਿਹਾ ਕਿ ਸਾਨੂੰ ਇੰਨੇ ਸਖਤ ਕਾਨੂੰਨ ਦੇ ਰਹਿੰਦਿਆਂ ਹੋਇਆ ਵੀ ਆਹ ਕੰਮ ਹੋ ਰਿਹਾ, ਸਾਨੂੰ ਨਾ ਮਤਲਬ ਕਿ ਇਹ ਚੀਜ਼ ਦੀ ਫੀਲਿੰਗ ਕਰਾਓ ਵੀ ਜੇ ਕਾਨੂੰਨ ਨਾ ਹੋਣ ਫਿਰ ਤਾਂ ਇਹ ਵੀ ਡਰ ਲੱਗਦਾ ਆ ਕਿ ਕਾਨੂੰਨ ਨਾ ਹੋਣ ਤੇ ਫਿਰ ਕੀ ਹੋਊਗਾ। ਸੋ ਡੈਫੀਨੇਟਲੀ ਜਿਹੜੇ ਕਾਨੂੰਨ ਬਣੇ ਆ ਕਿਸੇ ਰੀਜ਼ਨ ਕਰਕੇ ਬਣੇ ਆ, ਔਰ ਜਿਹੜੇ ਵੀ ਇਸ ਵੇਲੇ ਖਾਸ ਕਰਕੇ ਜਦੋਂ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੀ ਗੱਲ ਕਰਦੇ ਆ, ਤੇ ਉਹ ਇੱਕ ਬਹੁਤ ਵੱਡਾ ਐਸੈਟ ਹੁੰਦਾ ਆ ਕਿਸੇ ਵੀ ਇਨਸਾਨ ਦਾ। ਸੋ ਉਹਦੇ ਨਾਲ ਖਿਲਵਾੜ ਕਰਨਾ ਜਾਂ ਉਹਦੇ ਨਾਲ ਇਦਾਂ ਦੀ ਚੀਜ਼ ਕਰਨੀ ਜਿਹੜੀ ਬਹੁਤ ਮਤਲਬ ਕਿ ਔਖੀ ਹੋਣੀ ਚਾਹੀਦੀ ਹੈ। ਤੁਸੀਂ ਆਪਣੀ ਸਾਰੀ ਜ਼ਿੰਦਗੀ ਨਾਲ ਖੇਲ ਰਹੇ ਹੈਗੇ ਆ, ਤੇ ਨਾਲ ਦੇ ਨਾਲ ਹੀ ਜੇ ਕੋਈ ਐਕਸੀਡੈਂਟ ਹੋ ਜਾਂਦਾ, ਕੁਛ ਇਦਾਂ ਦੀ ਗੱਲ ਹੋ ਜਾਂਦੀ ਹੈ, ਤੇ ਉਹਦੇ ਵਿੱਚ ਤੁਸੀਂ ਜਿਹੜਾ ਆ ਉਹ ਵੀ ਬਹੁਤ ਪ੍ਰੋਬਲਮ ਹੋ ਸਕਦੀ ਹੈ। ਤੇ ਰਾਜਕਰਨ ਇੱਥੇ ਇੱਕ ਮੈਂ ਪਿਛਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਆਪਾਂ ਗੱਲ ਵੀ ਕੀਤੀ ਸੀਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਣਾ ਕੈਨੇਡੀਅਨ ELD ਰੂਲ ਜਿਹੜਾ ਹੈਗਾ, ਉਹ ਸੌਫਟ ਲਾਂਚ ਪਿਛਲੇ ਸਾਲ ਦਾ ਹੋ ਚੁੱਕਾ ਹੈਗਾ। ਨੈਕਸਟ ਈਅਰ ਉਹਨਾਂ ਨੇ 1 ਸਾਲ ਦਿੱਤਾ ਹੈਗਾ ਪੂਰਾ ਜਿਹੜਾ ਲਾਂਚ ਕੀਤੇ ਨੂੰ, ਵੀ 1 ਸਾਲ ਦੇ ਵਿੱਚ ਜਿਹੜੇ ਡਰਾਈਵਰਸ ਹੈਗੇ ਆ, ਜਿਹੜੀਆਂ ਕੰਪਨੀਜ਼ ਹੈਗੀਆਂ ਤੇ ਲਾ ਇਨਫੋਰਸਮੈਂਟ ਸਾਰੇ ਜਣੇ ਇਸ ਨੂੰ ਸਮਝ ਲੈਣ, ਦੇਖ ਲੈਣ। ਸੋ ਸੌਫਟ ਲਾਂਚ ਚੱਲ ਰਿਹਾ ਹੈਗਾ, ਪਰ ਉਹਦੇ ਵਿੱਚ ਹੁਣ ਨੈਕਸਟ ਈਅਰ ਜਿਹੜਾ ਹੈਗਾ ਇਹ ਫੁੱਲ ਲਾਂਚ ਹੋ ਜਾਣਾ ਹੈਗਾ, ਫੁੱਲ ਜਿਹੜੀ ਇਨਫੋਰਸਮੈਂਟ ਸ਼ੁਰੂ ਹੋ ਜਾਣੀ ਆ। ਤੇ ਉਸ ਤੋਂ ਪਹਿਲਾਂ ਇੱਕੋ ਹੀ ਹਦਾਇਤ ਹੈਗੀ ਆ ਸਾਰੇ ਵੀ ਜਿਹੜੇ ਕੈਨੇਡੀਅਨ ਆਪਣੇ ਵੀਰ ਸੁਣਦੇ ਹੈਗੇ ਆ ਕਿ ਜੇ ਤੁਸੀਂ ELD ਪਰਚੇਸ ਕਰਨੀ ਆ, ਤੇ ਮੇਕ ਸ਼ੋਰ ਤੁਹਾਡੀ ELD ਜਿਹੜੀ ਆ ਉਹ ਥਰਡ ਪਾਰਟੀ ਸਰਟੀਫਿਕੇਸ਼ਨ ਹੋਣੀ ਚਾਹੀਦੀ ਆ ਉਹਦੀ। ਉੱਥੇ ਇਸ ਵੇਲੇ ਕੈਨੇਡਾ ਦੇ ਵਿੱਚ ELDs ਹੈਗੀਆਂ, ਕਾਫੀ ELDs ਵਿਕ ਰਹੀਆਂ ਹੈਗੀਆਂ, ਪਰ ਸਾਰੀਆਂ ELDs ਜਿਹੜੀਆਂ ਹੈਗੀਆਂ ਉਹ ਥਰਡ ਪਾਰਟੀ ਸਰਟੀਫਾਈਡ ਨਹੀਂ ਹੈਗੀਆਂ ਅਜੇ। ਸੋ ਮੇਰੇ ਖਿਆਲ 5 ਸਿਰਫ ELDs ਜਿਹੜੀਆਂ ਹੈਗੀਆਂ ਥਰਡ ਪਾਰਟੀ ਸਰਟੀਫਾਈਡ ਹੋਈਆਂ ਆ। ਸੋ ਕੈਨੇਡਾ ਦੇ ਵਿੱਚ ਆਫਟਰ ਫੁੱਲ ਇਨਫੋਰਸਮੈਂਟ ਦੀ ਡੇਟ ਸ਼ੁਰੂ ਹੋਣ ਤੋਂ ਬਾਅਦ ਜਿਹੜੀ ਸਰਟੀਫਾਈਡ ਥਰਡ ਪਾਰਟੀ ਸਰਟੀਫਾਈਡ ਨਹੀਂ ਹੈਗੀ, ਉਹ ELD ਨਾਨ ਕੰਪਲਾਇੰਟ ਮੰਨੀ ਜਾਊਗੀ। ਸੋ ਮੇਕ ਸ਼ੋਰ ਕਿਤੇ ਇਸ ਚੀਜ਼ ਨਾ ਹੋਇਓ ਕਿ ਪਹਿਲਾਂ ਇਕਵਿਪਮੈਂਟ ਖਰੀਦ ਕਰ ਲਓ ਤੁਸੀਂ, ਤੇ ਮੁੜ ਕੇ ਬਾਅਦ ਚ ਪਤਾ ਲੱਗੇ ਕਿ ਉਹ ELD ਆਪਣੀ ਥਰਡ ਪਾਰਟੀ ਕੰਪਲਾਇੰਸ ਨਹੀਂ ਹੈਗੀ, ਤੇ ਫਿਰ ਤੁਹਾਨੂੰ ਦੁਬਾਰਾ ਤੋਂ ਨਵੀਂ ਜਿਹੜੀ ਆ ਇਕਵਿਪਮੈਂਟ ਜਿਹੜੀ ਆ ਉਹ ਲੈਣੀ ਪੈ ਸਕਦੀ ਆ। ਸੋ ਜਦੋਂ ਵੀ ਉਧਰ ਕੈਨੇਡਾ ਵਾਲੇ, ਹਮੇਸ਼ਾ ਆਪਾਂ ਨੂੰ ਕਾਲਸ ਵੀ ਮੈਨੂੰ ਰਾਜਕਰਨ ਆਉਂਦੀਆਂ ਹੁੰਦੀਆਂ ਕਿ ਕੈਨੇਡਾ ਦੀਆਂ ਖਬਰਾਂ ਜਿਹੜੀਆਂ ਉਹ ਤੁਸੀਂ ਘੱਟ ਕਰਦੇ ਆ। ਸੋ ਆਪਾਂ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਕੁਝ ਖਬਰਾਂ ਉਧਰ ਦੀਆਂ ਵੀ ਲਿਆਵਾਂਗੇ, ਪਰ ਆਹ ਜਿਹੜੀ ਚੀਜ਼ ਇਸ ਵੇਲੇ ਆਨ ਗੋਇੰਗ ਹੈਗੀ ਆ, ਸੋ ਧਿਆਨ ਦੇ ਨਾਲ ਜੇ ਤੁਸੀਂ ਇਕਵਿਪਮੈਂਟ ਖਰੀਦ ਰਹੇ ਹੈਗੇ ਆ ਕੈਨੇਡਾ ਦੇ ਵਿੱਚ ELD ਦਾ, ਤੇ ਮੇਕ ਸ਼ੋਰ ਥਰਡ ਪਾਰਟੀ ਸਰਟੀਫਿਕੇਸ਼ਨ ਦੇ ਨਾਲ ਹੀ ਜਿਹੜਾ ਇਕਵਿਪਮੈਂਟ ਆ ਖਰੀਦਿਆ ਜਾਵੇ। ਤੇ ਮੈਂ ਬਾਅਦ ਦੇ ਵਿੱਚ ਰਾਜਕਰਨ ਆਪਣੇ ਇਸ ਪ੍ਰੋਗਰਾਮ ਦੇ ਜਿਹੜੇ ਲਾਈਵ ਫੀਡ ਦੇ ਵਿੱਚ ਉਹਦਾ ਜਿਹੜੀ ਲਿਸਟ ਆ, ਜਿਹੜੀਆਂ ਕੰਪਨੀਜ਼ ਅਪਰੂਵਡ ਹੈਗੀਆਂ, ਉਹਨਾਂ ਦੀ ਲਿਸਟ ਵੀ ਜਿਹੜੀ ਆ ਉਹ ਲਿੰਕ ਪਾ ਦਿਆਂਗੇ। ਜੀ ਜੀ। ਸੋ ਬਿਲਕੁਲ ਸਰੋਤਿਓ, ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਸੋ ਜ਼ਰੂਰ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਤੁਸੀਂ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਆਪਣੇ ਦੋਸਤਾਂ ਮਿੱਤਰਾਂ ਤੱਕ ਜਿਹੜਾ ਉਹ ਤੁਸੀਂ ਪਹੁੰਚਾਇਆ ਕਰੋ, ਤਾਂ ਜੋ ਉਹਨਾਂ ਨੂੰ ਵੀ ਜੋ ਟਰੱਕਿੰਗ ਇੰਡਸਟਰੀ ਦੇ ਸਹੀ ਹਾਲਾਤ ਨੇ, ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈ, ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗਦਾ ਰਵੇ। ਵੱਧ ਤੋਂ ਵੱਧ ਜਿਹੜੇ ਉਹ ਤੁਸੀਂ ਜੁੜਿਆ ਕਰੋ। ਫੇਸਬੁੱਕ ਦੇ ਫੈਨ ਪੇਜ ਪੰਜਾਬੀ ਰੇਡੀਓ USA ਦੇ, ਇਸ ਨੂੰ ਤੁਸੀਂ ਲਾਈਕ ਕਰੋ। YouTube ਦਾ ਜਿਹੜਾ ਚੈਨਲ ਹੈਗਾ ਪੰਜਾਬੀ ਰੇਡੀਓ USA ਦਾ, ਉਸ ਨੂੰ ਸਬਸਕ੍ਰਾਈਬ ਕਰੋ, ਤਾਂ ਜੋ ਜਦੋਂ ਵੀ ਨਵੀਂ ਵੀਡੀਓ ਆਵੇ ਇਸ ਦੇ ਸੰਬੰਧਿਤ,
ਜਿਹੜੀ ਵੀ ਤੁਹਾਡੀ ਮਨਪਸੰਦ ਦਾ ਟੌਪਿਕ ਹੁੰਦਾ ਹੈ ਉਹ ਆਪਾਂ ਲੈ ਕੇ ਆਉਂਦੇ ਰਹਿੰਦੇ ਹਾਂ, ਸੋ ਉਹ ਤੁਹਾਨੂੰ ਜਿਹੜਾ ਨਾਲ ਦੇ ਨਾਲ ਪਤਾ ਲੱਗਦਾ ਰਵੇ। ਜੀ, ਬਾਕੀ ਜਿੰਨੇ ਵੀ ਇੰਟਰਨੈਸ਼ਨਲ ਟਰੈਵਲ ਆ ਰਹੇ ਆ ਜਾਂ ਜਾ ਰਹੇ ਆ, ਨਾਲ ਦੀ ਨਾਲ ਜ਼ਰੂਰ ਸਵੇਰੇ ਸ਼ਾਮ ਸੁਣਦੇ ਰਹੋ ਪੰਜਾਬੀ ਰੇਡੀਓ USA। ਅਸੀਂ ਜਿੱਦਾਂ ਅਪਡੇਟ ਆ ਰਹੀ ਆ ਉੱਦਾਂ ਸਾਂਝੀ ਕਰਦੇ ਆ ਰਹੇ ਹਾਂ। ਕੱਲ੍ਹ ਇੱਕ ਪਰਿਵਾਰ ਦੀ ਕਾਲ ਆਈ ਸੀ, ਉਹਨਾਂ ਦਾ ਪਰਿਵਾਰ ਸਾਊਥ ਅਫਰੀਕਾ 'ਚ ਫਸ ਗਿਆ। ਉਹ ਕਹਿੰਦੇ ਉੱਥੇ ਗਏ ਸੀ ਅਤੇ ਘੁੰਮਣ ਫਿਰਨ, ਅਤੇ ਹੁਣ ਸਾਰੀਆਂ ਫਲਾਈਟਾਂ ਸਾਰੇ ਮੁਲਕਾਂ ਦੀਆਂ ਹੀ ਬੰਦ ਹੋਈਆਂ ਆ, ਅਤੇ ਸੋ ਇਸ ਕਰਕੇ ਸੁਣਦੇ ਜ਼ਰੂਰ ਰਹੋ ਜੋ ਅਪਡੇਟ ਆਉਂਦੀ ਰਹਿੰਦੀ। ਜੀ ਬਿਲਕੁਲ। ਸੋ ਜੇ ਲੇਟੈਸਟ ਤੁਹਾਨੂੰ ਜੇ ਆਪਾਂ ਥੋੜ੍ਹੀ ਜਿਹੀ ਅਪਡੇਟ ਕਰਦੇ ਜਾਈਏ, ਜਿਹੜੇ ਇੰਟਰਨੈਸ਼ਨਲ ਟਰੈਵਲਰਸ ਆਉਣੇ ਨੇ ਅੱਜ ਤੋਂ ਬਾਅਦ ਦੇ ਵਿੱਚ 24 ਘੰਟੇ ਦੇ ਵਿੱਚ ਉਹਨਾਂ ਦਾ ਨੈਗੇਟਿਵ ਟੈਸਟ ਹੋਇਆ ਹੋਣਾ ਚਾਹੀਦਾ ਆ। ਬਾਕੀ ਵੈਕਸੀਨ ਦੀ ਰਿਕੁਆਇਰਮੈਂਟ ਤਾਂ ਇਹਨਾਂ ਨੇ ਰੱਖੀ ਹੋਈ ਹੈਗੀ ਆ ਵੀ ਫੁੱਲੀ ਵੈਕਸੀਨੇਟ ਤੁਸੀਂ ਹੋਏ ਹੋਣੇ ਚਾਹੀਦੇ ਆ। ਬਾਕੀ ਹੁਣ ਕਹਿੰਦੇ ਵੀ ਇਰਰਿਸਪੈਕਟਿਵ ਜੇ ਤੁਸੀਂ ਫੁੱਲੀ ਵੈਕਸੀਨੇਟ ਵੀ ਹੈਗੇ ਆ ਤਾਂ ਵੀ ਤੁਹਾਨੂੰ ਹੁਣ ਉਡਾਨ ਤੋਂ 24 ਘੰਟੇ ਦੇ ਵਿੱਚ ਇੱਕ ਨੈਗੇਟਿਵ ਟੈਸਟ ਜਿਹੜਾ ਉਹ ਲੈ ਕੇ ਆਉਣਾ ਪਊਗਾ। ਹੁਣ ਪੰਜਾਬ ਵਾਲਿਆਂ ਦੇ ਲਈ ਇਹ ਖਾਸੀ ਖੇਚਲ ਵਾਲੀ ਗੱਲ ਜਿਹੜੀ ਉਹ ਬਣ ਜਾਣੀ ਆ, ਕਿਉਂਕਿ 7-8 ਘੰਟੇ ਦਾ ਪਹਿਲਾਂ ਵਿੱਚ ਤੁਹਾਨੂੰ ਟਰੈਵਲ ਜਿਹੜਾ ਉਹ ਬੱਸ ਦੇ ਉੱਤੇ ਜਾਣਾ ਆ, ਚਾਹੇ ਤੁਸੀਂ ਟ੍ਰੇਨ 'ਤੇ ਜਾਣਾ ਅਤੇ ਚਾਹੇ ਤੁਸੀਂ ਆਪ ਡਰਾਈਵ ਕਰਕੇ ਜਿਹੜਾ ਉੱਥੇ ਜਾਣਾ ਆ ਉਹ ਹੋਣਾ ਆ। ਹੁਣ ਤੁਹਾਨੂੰ ਕੁਛ ਘੰਟੇ ਉੱਥੇ ਪਹਿਲੋਂ ਪਹੁੰਚ ਕੇ ਉੱਥੇ ਪ੍ਰਬੰਧ ਕਰਨਾ ਪਊਗਾ। ਜੇ ਇਹ ਨਹੀਂ ਉਹਨਾਂ ਨੇ ਦੱਸਿਆ ਵੀ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਇੰਡੀਆ ਦੇ ਵਿੱਚ ਹੈਗਾ ਦਿੱਲੀ ਵਾਲਾ, ਵੀ ਉਹ ਉੱਥੇ ਟੈਸਟਿੰਗ ਇੱਦਾਂ ਕਰ ਦਿੰਦੇ ਨੇ, ਜੇ ਕਰਦੇ ਆ ਤਾਂ ਕਿੰਨਾ ਸਮਾਂ ਜਿਹੜਾ ਉਹ ਲੱਗਦਾ ਆ। ਇਹ ਨਹੀਂ ਆ ਵੀ ਭਾਈ ਬਾਅਦ ਦੇ ਵਿੱਚ ਜਿੱਥੋਂ ਮਰਜ਼ੀ ਤੁਸੀਂ ਬਣਾ ਕੇ ਲੈ ਜਿਓ। ਇਹਨਾਂ ਨੇ ਥੋੜ੍ਹਾ ਸਖਤ ਕੀਤੀ ਹੋਈ ਆ, ਜਿਹੜੇ ਮਨਜ਼ੂਰਸ਼ੁਦਾ ਹੋਵੇ ਨਾ ਉਹ ਜਿਹੀਆਂ ਚੀਜ਼ਾਂ ਤੋਂ ਹੀ ਜਿਹੜਾ ਉਹ ਕਰਵਾਇਓ। ਬਾਅਦ ਦੇ ਵਿੱਚ ਇੰਨੀਆਂ ਮਹਿੰਗੀਆਂ ਟਿਕਟਾਂ ਜਿਨ੍ਹਾਂ ਨੇ ਲਈਆਂ ਹੋਣੀਆਂ ਆ, ਬਸ ਜੇ ਹੱਥ ਤੇ ਹੱਥ ਧਰੇ ਬੈਠੇ ਰਹਿ ਜਾਓਗੇ, ਜੀ ਉਹ ਸੋ ਵੀ ਬਿਲਕੁਲ। ਡਾਲਰ ਖਰਾਬ ਹੋਣਗੇ ਫਿਰ। ਅੱਜ ਵਾਲ ਸਟਰੀਟ ਜਰਨਲ ਨੇ ਹੈਡਿੰਗ ਇਹ ਲਾਇਆ ਵੀ ਓਮੀਕਰੋਨ ਮੇਕਸ ਫੋਰਨ ਟਰੈਵਲ ਏ ਰਿਸਕੀ ਵੈਂਚਰ ਅਗੇਨ। ਸੋ ਜਿਹਨੂੰ ਜ਼ਿਆਦਾ ਐਮਰਜੈਂਸੀ ਆ ਉਹੀ ਟਰੈਵਲ ਕਰਿਓ। ਸੋ ਪਤਾ ਨਹੀਂ ਕਿਹੜੇ ਵੇਲੇ ਕਿੱਥੋਂ ਦੀ ਕਿਹੜੀ ਫਲਾਈਟ ਬੰਦ ਹੋ ਜਾਣੀ ਆ। ਤੇ ਨਾਲ ਦੇ ਨਾਲ ਰਾਜਕਿਰਨ ਇਹ ਵੀ ਆ, ਜੇ ਤੁਹਾਨੂੰ ਲੱਗਦਾ ਹੈ ਵੀ ਦਿੱਲੀ ਦੂਰ ਆ ਤੇ ਫਿਰ ਫਲਾਈਟ ਅੰਮ੍ਰਿਤਸਰ ਦੀ ਲੈ ਲਓ, ਕਿਉਂਕਿ ਲਾਗੇ ਏਅਰਪੋਰਟ ਹੈਗਾ ਆ ਤੇ ਆਪਾਂ ਨੂੰ ਸਪੋਰਟ ਵੀ ਕਰਨਾ ਚਾਹੀਦਾ। ਤੇ ਅੰਮ੍ਰਿਤਸਰ ਲਾਗੇ ਆ, ਨੇੜੇ ਆ ਪੰਜਾਬ ਤੋਂ, ਤੇ ਈਜ਼ੀ ਆ, ਸੌਖਾ ਆ। ਸੋ ਉਹ ਜਿਹੜੇ ਘੰਟੇ ਆ ਸਾਰੇ ਕੱਟ ਹੋ ਸਕਦੇ ਆ। ਜੀ ਬਿਲਕੁਲ। ਇੱਕ ਹੋਰ ਆਪਾਂ ਚਲੋ ਮੈਂ ਇੱਕ ਇਹ ਆਪਾਂ ਅਪੀਲ ਜਿਹੜੀ ਕਰਨੀ ਚਾਹੁੰਦੇ, ਡਾਇਰੈਕਟ ਫਲਾਈਟ ਲੈਣ ਦੀ ਕੋਸ਼ਿਸ਼ ਕਰਿਓ, ਚਾਹੇ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਡਾਇਰੈਕਟ ਹੋਵੇ, ਇੱਦਾਂ ਜਿਹੜੀ ਉਹ ਕਰਕੇ ਜਿਹੜਾ ਉਹ ਤੁਸੀਂ ਦੇਖ ਲਿਓ, ਜਾਂ ਜਿੱਦਾਂ ਵੀ ਆ। ਸੋ ਇਹ ਇੱਕ ਹਿਸਾਬ ਦੇ ਨਾਲ ਦੇਖ ਲਿਓ, ਕਿਉਂਕਿ ਇਹ ਨਾ ਹੋਵੇ ਵੀ ਅਜਿਹੇ ਮੁਲਕ ਦੇ ਵਿੱਚ ਤੁਹਾਡਾ ਉੱਥੇ ਬਾਅਦ 'ਚ ਲੇਓਵਰ ਹੋਵੇ ਤੇ ਪਿੱਛੋਂ ਜਿਹੜਾ ਆ ਉਹ ਮੁਲਕ ਦਾ ਬੈਨ ਕਰ ਦੇਣ ਇੱਥੇ, ਤੇ ਫਿਰ ਵੇਂਦੇ ਰਹਿ ਜਾਓ ਵੀ ਉਹ ਕੀ ਜਿਹੜਾ ਉਹ ਬਣ ਗਿਆ। ਸੋ ਡਾਇਰੈਕਟ ਫਲਾਈਟ ਦੇ ਉੱਤੇ ਇੱਕ ਜੈ ਸਿੱਧੂ ਹੁਣਾਂ ਨੇ ਦੱਸਿਆ ਵੀ ਕਹਿੰਦੇ ਜੀ ਕਰਦੇ ਆ ਜੀ ਟੈਸਟ ਉੱਥੇ ਏਅਰਪੋਰਟ ਦੇ ਉੱਤੇ 3-4 3800 ਰੁਪਈਆ ਜਿਹੜਾ ਉਹ ਰਹਿੰਦੇ ਨੇ ਪਰ ਟੈਸਟ। ਚਲੋ ਉੱਥੇ ਉਹਨਾਂ ਨੇ ਤਾਂ ਇਹ ਧੰਦਾ ਤਾਂ ਬਣਾਇਆ ਆ, ਪਰ ਲੋਕਾਂ ਨੂੰ ਸਹੂਲਤ ਦੇ ਦੇਣ, ਹੋ ਜਾਵੇ ਤਾਂ ਉਹ ਕੰਮ ਜਿਹੜਾ ਉਹ ਬੈਟਰ ਹੋ ਜਾਊਗਾ। ਤੇ ਚਲੋ ਸ਼ਾਮ ਨੂੰ ਫਿਰ ਦੱਸਾਂਗੇ ਜੀ ਕੀ ਹੋਰ ਲੇਟੈਸਟ ਅਪਡੇਟਸ ਇਸ ਦੇ ਉੱਤੇ ਜਿਹੜੀਆਂ ਉਹ ਆਈਆਂ ਆ, ਟਰੈਵਲ ਰਿਸਟ੍ਰਿਕਸ਼ਨਸ ਜਿਹੜੀਆਂ ਉਸ ਨੂੰ ਲੈ ਕੇ। ਰਮਨ ਜੀ ਬਹੁਤ ਧੰਨਵਾਦ, ਮਿਹਰਬਾਨੀ, ਮਿਲਦੇ ਆ ਜੀ ਅਗਲੀ ਵਾਰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਹ ਕੀ ਜੀ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।